ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਆਪਾਂ ਅਮਰੀਕੀ US ਦੀ ਜਿਹੜੀ ਟਰੱਕਿੰਗ ਇੰਡਸਟਰੀ ਹੈ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਤੇ ਇਸ ਬਾਰੇ ਗੱਲਬਾਤ ਕਰਨ ਦੇ ਲਈ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 4 ਤਰੀਕ ਆ, ਦਿਨ ਵੀਰਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਢਿੱਲੋਂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਪ੍ਰੀਤ ਸਿੰਘ ਬੇਕਰਸਫੀਲਡ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ, ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਜੇਕਰ ਤੁਸੀਂ ਬੈਂਕ ਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਰਜ਼ੇ ਤੋਂ ਮੁਕਤੀ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 1-888-888-9914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਅਪਡੇਟ ਟਰੱਕਿੰਗ ਪ੍ਰੋਗਰਾਮ ਸਾਲ 2026 ਦੀ 4 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਹਰ ਵਾਰ ਦੀ ਤਰ੍ਹਾਂ ਜਿਵੇਂ ਆਪਾਂ ਜੂਨ ਦੇ ਇਹਨਾਂ ਹਫ਼ਤਿਆਂ ਦੇ ਵਿੱਚ ਤੀਜੇ ਘੱਲੂ ਘਰੇ ਦੇ ਸੰਬੰਧ ਦੇ ਵਿੱਚ ਪਹਿਲੇ ਹਫ਼ਤੇ ਦੇ ਵਿੱਚ ਆਪਾਂ ਹਰ ਇੱਕ ਪ੍ਰੋਗਰਾਮ ਦੀ ਸਵੇਰ ਦੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਸ਼ੁਰੂਆਤ ਅੱਜ ਦੇ ਦਿਨ ਦੇ ਇਤਿਹਾਸ ਤੋਂ ਸ਼ੁਰੂ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਕੁਝ ਖਬਰਾਂ ਜਿਹੜੀਆਂ ਅਮਰੀਕਾ ਦੇ ਨਾਲ ਸੰਬੰਧਿਤ ਨੇ, ਵਿਸ਼ਵ ਭਰ ਦੀਆਂ ਵੱਡੀਆਂ ਖਬਰਾਂ ਤੇ ਚਾਨਣਾ ਪਾਉਣਾ ਤੇ ਉਸ ਤੋਂ ਬਾਅਦ ਟਰੱਕਿੰਗ ਦੇ ਨਾਲ ਜੁੜੀਆਂ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 468-272-5200 ਦੇ ਉੱਤੇ। ਤੇ ਆਓ ਅੱਜ ਆਪਾਂ 4 ਜੂਨ 1984 ਦੇ ਅੱਜ ਦੇ ਦਿਨ ਦੇ ਇਤਿਹਾਸ ਦੇ ਉੱਤੇ ਨਜ਼ਰ ਮਾਰਦੇ ਹਾਂ ਕਿ ਉਸ ਦਿਨ ਕੀ ਕੁਝ ਵਾਪਰਿਆ ਸੀ। ਜੀ ਹਰਜੋਤ ਸਿੰਘ ਜੀ। ਜੀ ਬਿਲਕੁਲ। ਸੋ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਇਹ ਸਾਰਾ ਹਫ਼ਤਾ ਘੱਲੂ ਘਾਰਾ ਦਿਵਸ ਮਨਾ ਰਹੇ ਹਾਂ ਜੀ। ਯਾਦ ਕਰ ਰਹੇ ਹਾਂ ਉਹਨਾਂ ਸ਼ਹੀਦਾਂ ਨੂੰ ਤੇ ਪਲੱਸ ਜੋ ਜ਼ੁਲਮ ਆਪਣੀ ਕੌਮ ਦੇ ਉੱਤੇ ਹੋਇਆ ਉਸ ਟਾਈਮ ਦੀ ਜਿਹੜੀ ਸਰਕਾਰ ਸੀ ਉਹਦੇ ਵੱਲੋਂ। ਸੋ ਜੂਨ 4 1984 ਵਾਲੇ ਦਿਨ ਆਪਰੇਸ਼ਨ ਬਲੂ ਸਟਾਰ, ਜਿਹਨੂੰ ਇੰਡੀਆ ਦੀ ਸਰਕਾਰ ਕਹਿੰਦੀ ਹੈਗੀ ਆ, ਉਹਨਾਂ ਨੇ ਪੂਰਾ ਜਿਹੜਾ ਆ ਅੱਜ ਦੇ ਦਿਨ ਬੰਬਾਰਡਮੈਂਟ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਸੀ। ਤੜਕੇ ਸਵੇਰੇ ਜੂਨ 4 ਨੂੰ ਇੰਡੀਆ ਦੀ ਮਿਲਟਰੀ ਨੇ ਕਹਿੰਦੇ ਵੀ ਬਹੁਤ ਜ਼ਿਆਦਾ ਬੰਬਾਰਡਮੈਂਟ ਦਰਬਾਰ ਸਾਹਿਬ ਕੰਪਲੈਕਸ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਕੀਤੀ ਸੀ। ਨਾਲ ਹੀ ਜਿਹੜਾ ਹੈਲੀਕਾਪਟਰਸ ਦੇ ਨਾਲ ਜਿਹੜੀ ਆ ਉਹਨਾਂ 'ਚ ਜਿਹੜੇ ਫੌਜੀ ਸੀ ਉਹਨਾਂ ਨੇ ਗੰਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਆਂ। ਜੂਨ 3 1984 ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸੀ ਤੇ 10,000 ਤੋਂ ਵੱਧ ਸੰਗਤਾਂ ਜਿਹੜੀਆਂ ਆ ਉਹ ਸ਼ਹੀਦੀ ਵਾਲੇ ਦਿਨ ਪਹੁੰਚੀਆਂ ਸੀਆਂ ਤੇ ਉਹ ਸਾਰੇ ਅੰਦਰ ਸਟਕ ਹੋ ਗਏ ਸੀ। ਦਵਿੰਦਰ ਸਿੰਘ ਦੁੱਗਲ ਇੱਕ ਜੋ ਇੰਚਾਰਜ ਸੀਗੇ ਉਸ ਟਾਈਮ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ, ਜਿਹੜੀ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਹੀ ਸੀ, ਉਹਨਾਂ ਨੇ ਇਹ ਦੱਸਿਆ ਵੀ ਉਹਨਾਂ 'ਚੋਂ ਮੈਜੋਰਟੀ 'ਚ ਜਿਹੜੇ ਸੰਗਤ ਦੇ ਮੈਂਬਰ ਆ ਉਹ ਸ਼ਹੀਦ ਹੋ ਗਏ। ਕਹਿੰਦੇ 4 ਵਜੇ ਦੇ ਕਰੀਬ ਜੂਨ 4 ਨੂੰ ਆਰਮੀ ਨੇ ਦਰਬਾਰ ਸਾਹਿਬ ਦੇ ਵਿੱਚ 25 ਪਾਉਂਡ ਵਾਲੇ ਜਿਹੜੇ ਉਹਨਾਂ ਦੇ ਬੰਬ ਸੀਗੇ ਉਹ ਸਿੱਟਣੇ ਜਿਹੜੇ ਆ ਜਿਹੜੀ ਦਿਉੜੀ ਸੀਗੀ ਉਹਦੇ ਵਿੱਚ ਸ਼ੁਰੂ ਕਰ ਦਿੱਤੇ ਤੇ ਇੱਦਾਂ ਲੱਗਿਆ ਵੀ ਇੱਕ ਟਾਈਮ ਵੀ ਸਾਰਾ ਕੁਛ ਜਿਹੜਾ ਆ ਉਹ ਕਲੈਪਸ ਹੋ ਗਿਆ ਹੈਗਾ ਆ। ਇਸ ਤੋਂ ਬਿਨਾਂ ਲਾਈਟ ਤੇ ਮੀਡੀਅਮ ਮਸ਼ੀਨ ਗਨਸ, ਹਾਈ ਕੈਲੀਬਰ ਗਨਸ ਆਰਮੀ ਟਰੂਪਸ ਵੱਲੋਂ ਜਿਹੜੀਆਂ ਉੱਥੇ ਯੂਜ਼ ਕੀਤੀਆਂ ਗਈਆਂ। ਤੇ ਦੁੱਗਲ ਦੇ ਮੁਤਾਬਕ ਹੈਲੀਕਾਪਟਰ ਜੋ ਸੀ ਉਹ ਉੱਪਰ ਘੁੰਮ ਰਹੇ ਸੀ ਤੇ ਉਹਦੇ ਵਿੱਚੋਂ ਵੀ ਜਿਹੜੀ ਆ ਫਾਇਰਿੰਗ ਸਕਾਡ ਜੋ ਆ ਉਹ ਫਾਇਰ ਕਰ ਰਹੇ ਸੀਗੇ। ਇਹ ਸਾਰਾ ਜਿਹੜਾ ਜਿਹਦੀ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਆ, ਇਹ ਇੱਕ ਸਿਟੀਜ਼ਨਸ ਫॉर ਡੈਮੋਕ੍ਰੇਸੀ ਰਿਪੋਰਟ ਔਨ ਨੇਸ਼ਨ ਆਪਰੇਸ਼ਨ ਇਨ ਪੰਜਾਬ ਬੰਬੇ 1985 ਚ ਪਬਲਿਸ਼ ਹੋਈ ਸੀ। ਤੇ ਇਸ ਨੂੰ ਜੋ ਪਬਲਿਸ਼ ਕਰਨ ਵਾਲੇ, ਜੋ ਇਹਦੀ ਇਨਵੈਸਟੀਗੇਸ਼ਨ ਸੀ, ਕੋਈ ਸਿੱਖ ਨਹੀਂ ਸੀ, ਉਹ ਜਸਟਿਸ BM ਤਾਰਕੁੰਡੇ ਸੀ ਤੇ ਬਹੁਤ ਹੀ ਮਸ਼ਹੂਰ ਇੰਡੀਆ ਦੇ ਵਕੀਲ, ਸਿਵਲ ਰਾਈਟ ਐਕਟਿਵਿਸਟ ਤੇ ਡਿਸਟਿੰਗੁਇਸ਼ ਜੱਜ ਸੀ। ਜਦੋਂ ਉਹਨਾਂ ਨੇ ਪਬਲਿਸ਼ ਕੀਤੀ ਰਿਪੋਰਟ ਤੇ ਨੈਕਸਟ ਡੇ ਜਿਹੜੀ ਇੰਡੀਆ ਦੀ ਗਵਰਨਮੈਂਟ ਨੇ ਉਸ ਨੂੰ ਬੈਨ ਕਰ ਦਿੱਤਾ ਤੇ ਰਿਪੋਰਟ ਨੂੰ ਕਨਫਿਸਕੇਟ ਕਰ ਲਿਆ ਤੇ ਰਿਪੋਰਟ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਰਿਹਾ ਤੇ ਈਵਨ ਉਹਨਾਂ ਦੇ ਉੱਤੇ ਸੈਡੀਸ਼ਨ ਚਾਰਜ ਲਾਏ ਸੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਅੱਜ ਦੀ ਡੇਟ 'ਚ ਵੀ 42 ਸਾਲਾਂ ਬਾਅਦ ਵੀ
ਬਹੁਤ ਸਾਰੇ ਜਿਹੜੇ ਸਿੱਖ ਆ ਉਹ ਕਹਿ ਦਿੰਦੇ ਵੀ ਨਹੀਂ ਜੀ ਇਹ ਤਾਂ ਕੋਈ ਗੁਲਾਮੀ ਵਾਲੀ ਗੱਲ ਨਹੀਂ ਹੈ, ਅਸੀਂ ਉੱਥੇ ਆਜ਼ਾਦ ਹਾਂ। ਤੇ ਇਹ ਅੰਦਾਜ਼ਾ ਲਾ ਲਓ ਵੀ ਉੱਥੇ ਦਾ ਇੱਕ ਜੱਜ ਜਸਟਿਸ BM ਤਾਰਕੁੰਡੇ ਜੋ ਕਿ ਹਿੰਦੂ ਸੀ, ਉਸ ਨੇ ਇਹ ਰਿਪੋਰਟ ਛਾਪੀ ਸੀ ਤੇ ਨੈਕਸਟ ਡੇ ਜਿਹੜੀ ਆ ਉਹਦੇ ਤੇ ਬੈਨ ਲਾ ਦਿੱਤਾ ਗਿਆ ਤੇ ਉਹਦੇ ਉੱਤੇ ਸੈਡੀਸ਼ਨ ਚਾਰजेस ਲਾਏ ਸੀ। ਤੇ ਸਿੱਖਾਂ ਦੇ ਉੱਤੇ ਕੀ ਕੁਝ ਵਾਪਰਿਆ ਹੋਊਗਾ ਉਹ ਤੁਹਾਨੂੰ ਪਤਾ ਹੀ ਹੈ। ਜੀ ਬਿਲਕੁਲ। ਸੋ ਇਸ ਕਾਰੇ ਦੀ ਦੁਨੀਆ ਭਰ ਦੇ ਵਿੱਚ ਨਿੰਦਾ ਹੋਈ ਸੀ, ਇੱਥੋਂ ਤੱਕ ਕਿ ਬਹੁਤ ਸਾਰੀਆਂ ਜਿਹੜੀਆਂ ਖੱਬੇ ਪੱਖੀ ਸਰਕਾਰਾਂ ਨੇ, ਖੱਬੇ ਪੱਖੀ ਜਥੇਬੰਦੀਆਂ ਨੇ, ਉਹਨਾਂ ਦੇ ਵੀ ਜਿਹੜੇ ਉਦੋਂ ਰਸਾਲੇ ਛਪਦੇ ਸਨ, ਉਦੋਂ ਜੋ ਵੀ ਉਹਨਾਂ ਦੇ ਪੈਂਫਲੇਟ ਛਪਦੇ ਸਨ, ਉਹਨਾਂ ਨੇ ਵੀ ਇਸ ਨੂੰ ਨਿੰਦਾ ਕੀਤੀ। ਹਾਲਾਂਕਿ ਆਪਾਂ ਦੇਖਿਆ ਕਿ ਦੋਵੇਂ ਧਰਾਵਾਂ ਅੱਡੋ ਅੱਡ ਚੱਲਦੀਆਂ ਨੇ, ਕੋਈ ਵਿਚਾਰਧਾਰਕ ਸਾਂਝ ਵੀ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ, ਪਰ ਫਿਰ ਵੀ ਦੁਨੀਆ ਭਰ ਦੇ ਵਿੱਚ ਜਾਂ ਕਹਿ ਲਓ ਕਿ ਇਹ ਕਾਰਾ ਹੀ ਏਡਾ ਭਿਆਨਕ ਸੀ, ਇਹ ਘੱਲੂਘਾਰਾ ਏਡਾ ਭਿਆਨਕ ਸੀਗਾ ਵੀ ਹਰ ਇੱਕ ਬੰਦੇ ਨੇ ਇਹਦੇ ਉੱਤੇ, ਇਨਸਾਫ ਪਸੰਦ ਬੰਦੇ ਨੇ, ਜਿਹੜੇ ਸਰਕਾਰ ਪੱਖੀ ਸੀ ਉਹ ਤਾਂ ਅੱਜ ਵੀ ਸਰਕਾਰ ਪੱਖੀ ਨੇ, ਪਰ ਹਰ ਇੱਕ ਇਨਸਾਫ ਪਸੰਦ ਬੰਦੇ ਨੇ ਇਸ ਕਾਰੇ ਦੀ ਜਿੱਥੇ ਨਿੰਦਾ ਕੀਤੀ ਹੈ, ਉੱਥੇ ਮਨੁੱਖਤਾ ਦੇ ਉੱਤੇ ਇਸ ਨੂੰ ਜਿਹੜਾ ਉਹ ਇੱਕ ਧੱਬਾ ਕਰਾਰ ਦਿੱਤਾ ਹੈ ਕਿ ਸਰਕਾਰ ਦੇ ਸਵੈਸ਼ੀਆਨਾ ਕਾਰਵਾਈ ਨੇ ਕਿਸ ਤਰੀਕੇ ਦੇ ਨਾਲ ਮਨੁੱਖਤਾ ਨੂੰ ਸ਼ਰਮਸਾਰ ਕੀਤਾ। ਸਿੱਖਾਂ ਨੂੰ ਤਾਂ ਜ਼ਖਮ ਦਿੱਤੇ ਹੀ ਦਿੱਤੇ, ਨਾਲ ਹੀ ਮਨੁੱਖਤਾ ਨੂੰ, ਇਨਸਾਨੀਅਤ ਨੂੰ ਵੀ ਜਿਹੜਾ ਉਹ ਸ਼ਰਮਸਾਰ ਕੀਤਾ। ਤੇ ਇਹਨਾਂ ਕਾਰਿਆਂ ਨੂੰ, ਇਹਨਾਂ ਘੱਲੂਘਾਰਿਆਂ ਨੂੰ ਕਦੇ ਵੀ ਆਪਣੇ ਚੇਤਿਆਂ ਚੋਂ ਸਾਨੂੰ ਨਹੀਂ ਵਿਸਾਰਨਾ ਚਾਹੀਦਾ ਜੀ। ਸੋ ਬਿਲਕੁਲ ਸਾਡਾ ਅੱਜ ਦਾ ਪ੍ਰੋਗਰਾਮ ਟਰੱਕਿੰਗ ਨੂੰ ਲੈ ਕੇ ਹੁੰਦਾ। ਇੱਕ ਖਬਰ ਜ਼ਰੂਰ ਆਪਾਂ ਸਾਂਝੀ ਕਰਦੇ ਹਾਂ, ਉਹ ਤੋਂ ਬਾਅਦ ਫਿਰ ਟਰੱਕਿੰਗ ਨਾਲ ਰਿਲੇਟਡ ਗੱਲਬਾਤ ਕਰਦੇ ਹਾਂ। ਤੇ ਸਾਡੇ ਮੋਸਟਲੀ ਅੱਜ ਦੇ ਜਿਹੜੇ ਪ੍ਰੋਗਰਾਮ ਆ ਜੂਨ 6 ਤਾਈਂ ਇਹ ਸ਼ਹੀਦਾਂ ਨੂੰ ਸਮਰਪਿਤ ਹੀ ਹੁੰਦੇ ਆ। ਅੱਜ ਦੀ ਜਿਹੜੀ ਮੇਨ ਖਬਰ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਾਫੀ ਨਾਰਾਜ਼ ਲੱਗ ਰਹੇ ਆ ਉਹਨਾਂ ਸਾਥੀ ਰਿਪਬਲਿਕਨਸ ਤੋਂ 4 ਜਿਨ੍ਹਾਂ ਨੇ ਜੋ ਵਾਰ ਰੈਜ਼ੋਲੂਸ਼ਨ ਹੈਗਾ ਆ ਉਹਦੇ ਹੱਕ ਦੇ ਵਿੱਚ ਜਿਹੜੀ ਵੋਟ ਪਾਈ ਹੈਗੀ ਆ। ਸੋ 4 ਰਿਪਬਲਿਕਨਸ ਡੈਮੋਕ੍ਰੇਟਸ ਦਾ ਉਹਨੀ ਸਾਥ ਦੇ ਦਿੱਤਾ, ਜਿਹਦੇ ਵਿੱਚ ਜਿਹੜੀਆਂ ਵਾਰ ਪਾਵਰ ਰੈਜ਼ੋਲੂਸ਼ਨ ਆ ਅਗੇਂਸਟ ਇਰਾਨ ਉਹ ਜਿਹੜਾ ਬਿੱਲ ਪਾਸ ਹੋਇਆ। ਸੋ ਟਰੰਪ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਰਿਪਬਲਿਕਨ ਆ ਦੇ ਆਰ 4 ਬੈਡ ਰਿਪਬਲਿਕਨਸ, ਤੇ ਹੁਣ ਉਹਨਾਂ ਦੇ ਉੱਤੇ ਕਾਫੀ ਔਖੇ ਆ। ਤੇ ਇਸੇ ਤਰ੍ਹਾਂ ਹੈਜ਼ਬੁੱਲਾ ਜੋ ਆ ਉਹਨਾਂ ਨੇ ਸੀਜ਼ ਫਾਇਰ ਨੂੰ ਰਿਜੈਕਟ ਕਰ ਦਿੱਤਾ ਤੇ ਇਜ਼ਰਾਈਲ ਵਾਲਿਆਂ ਨੇ ਫਿਰ ਸਟ੍ਰਾਈਕ ਕੀਤਾ, ਜਿਹਦੇ ਨਾਲ 4 ਲੋਕਾਂ ਦੀ ਲੈਬਨਾਨ ਦੇ ਵਿੱਚ ਮੌਤ ਹੋ ਚੁੱਕੀ ਹੈਗੀ। ਜੀ ਬਿਲਕੁਲ। ਸੋ ਆਪਾਂ ਇਸ ਜਿਹੜੀ ਚੱਲ ਰਿਹਾ ਲੈਬਨਾਨ ਦੇ ਵਿੱਚ, ਆਪਾਂ ਲੰਘੇ ਦਿਨੀ ਇਹ ਵੀ ਚਰਚਾ ਕਰਕੇ ਹਟੇ ਹਾਂ ਵੀ ਕਿਵੇਂ ਜਦੋਂ ਨੇਤਨਯਾਹੂ ਤੇ ਟਰੰਪ ਗੱਲਬਾਤ ਕਰ ਰਹੇ ਸਨ ਤਾਂ ਉਹ ਇਸ ਪੱਖ ਨੂੰ ਹੀ, ਲੈਬਨਾਨ ਦੇ ਮਸਲੇ ਨੂੰ ਲੈ ਕੇ ਦੋਨਾਂ ਲੀਡਰਾਂ ਦੇ ਵਿਚਾਲੇ ਜਿਹੜੀ ਉਹ ਅੜਫਸ ਹੋਈ ਸੀ, ਥੋੜਾ ਜਿਹਾ ਤਣਾਅ ਵੀ ਦੇਖਣ ਨੂੰ ਮਿਲਿਆ ਸੀਗਾ। ਤੇ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜਾ ਲੈਬਨਾਨ ਦੇ ਮਾਮਲੇ ਦੇ ਵਿੱਚ ਕਿ ਟਰੰਪ ਨੇ ਉਹਨਾਂ ਨੂੰ ਝਿੜਕਿਆ ਸੀਗਾ ਵੀ ਤੁਹਾਡੇ ਲੈਬਨਾਨ ਤੇ ਕੀਤੇ ਜਾ ਰਹੇ ਹਮਲਿਆਂ ਕਰਕੇ ਜਿਹੜਾ ਉਹ ਜਿਹੜੀ ਸ਼ਾਂਤੀਵਾਦ ਆ, ਜਿਹੜੀ ਸੀਜ਼ ਫਾਇਰ ਆ, ਉਹ ਕਿਸੇ ਗੱਲਬਾਤ ਤਣ ਪੱਤਣ ਨਹੀਂ ਲੱਗ ਰਹੀ। ਤੇ ਦੂਜਾ ਉਹਦਾ ਕਾਰਨ ਨਾ ਸਿਰਫ ਉਹਦਾ ਅਸਰ ਜਿਹੜਾ ਉਹ US ਇਕਨੋਮੀ ਤੇ ਪੈ ਰਿਹਾ, ਹਰਮੁਜ਼ ਜਿਹੜਾ ਜਲ ਮਾਰਗ ਆਪਾਂ ਨੂੰ ਪਤਾ ਹੈ ਕਿ ਸਟੇਟ ਆਫ ਹਰਮੁਜ਼ ਨਹੀਂ ਖੁੱਲ ਰਿਹਾ, ਉਹਦੇ ਵਿੱਚ ਵੀ ਤਣਾਅ ਬਰਕਰਾਰ ਹੈ। ਤੇ ਇਸੇ ਕਰਕੇ ਉਹ ਕਹਿੰਦੇ ਕਿ ਦੁਨੀਆ ਭਰ ਦੀ ਇਕਨੋਮੀ ਉੱਤੇ ਅਸਰ ਪਿਆ। ਤੇ ਇਹ ਜਿਹੜੀ ਦੋਨਾਂ ਲੀਡਰਾਂ ਦੀ ਜਿਹੜੀ ਗੱਲਬਾਤ ਹੋ ਰਹੀ ਸੀ, ਟੈਲੀਫੋਨ ਗੱਲਬਾਤ ਸੀ, ਇਹਦੇ ਵਿੱਚ ਫਿਰ ਦੋਨੇ ਜਿਹੜੇ ਇੱਕ ਦੂਜੇ ਨਾਲ ਉੱਚੀ ਆਵਾਜ਼ ਦੇ ਵਿੱਚ ਗੱਲ ਕਰਦੇ ਨਜ਼ਰ ਆਏ। ਤੇ ਅਖੀਰ ਉਹਨਾਂ ਨੇ, ਟਰੰਪ ਨੇ ਇਸ ਗੱਲ ਦੇ ਉੱਤੇ ਨੇਤਨਯਾਹੂ ਨੂੰ ਮਜਬੂਰ ਕੀਤਾ ਜਾਂ ਮੰਨਣ ਦੇ ਲਈ ਮਜਬੂਰ ਕੀਤਾ ਕਿ ਹੁਣ ਕਿਸੇ ਨਾ ਕਿਸੇ ਪਾਸੇ ਜਿਹੜੀ ਗੱਲ ਆ ਉਹ ਲਾਉਣੀ ਪਊਗੀ। ਸੋ ਇਹ ਗੱਲ ਕਾਫੀ ਦੁਨੀਆ ਦੇ ਵਿੱਚ ਦੇਖੀ ਗਈ ਕਿ ਨੇਤਨਯਾਹੂ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਜਦੋਂ ਵੀ ਕੋਈ ਗੱਲ ਕਿਸੇ ਤਣ ਪਤਨ ਲੱਗਦੀ ਹੈ ਤੇ ਉਹਨੂੰ ਕਿਵੇਂ ਨਾ ਕਿਵੇਂ ਕੋਈ ਕਿਸੇ ਪੁਆਇੰਟ ਤੇ ਜਾ ਕੇ ਫਿਰ ਉਹਨੂੰ ਉੱਥੇ ਲਾ ਕੇ ਖੜੀ ਕਰ ਦਿੰਦੇ ਜਿੱਥੋਂ ਸ਼ੁਰੂ ਹੋਈ ਸੀਗੀ। ਜੀ ਸੋ ਰਮਨ ਜੀ, ਆਪਾਂ ਟਰੱਕਿੰਗ ਵੱਲ ਚੱਲਦੇ ਹਾਂ। ਆਮ ਅੱਜ ਕੱਲ੍ਹ ਸੁਣ ਰਹੇ ਹਾਂ ਵੀ ਜਿਹੜੇ ਬਹੁਤ ਸਾਰੇ ਲੋਕ, ਖਾਸ ਕਰਕੇ ਜਿਹੜੇ ਵਰਕ ਪਰਮਿਟ ਤੇ ਆ, ਕਈ ਅਰੈਸਟ ਹੋ ਰਹੇ ਹੈਗੇ ਆ, ਆਈਸ ਵਾਲੇ ਉਹਨਾਂ ਨੂੰ ਚੱਕ ਰਹੇ ਹੈਗੇ, ਪਰ ਜਿਹਨਾਂ ਦੇ ਕੋਲ ਕੋਈ ਸਿਟੀਜ਼ਨ ਆ ਜਾਂ ਜਿਹੜੇ ਗ੍ਰੀਨ ਕਾਰਡ ਹੋਲਡਰ ਆ, ਇੰਗਲਿਸ਼ ਵਗੈਰਾ ਸਹੀ ਆਉਂਦੀ ਆ, ਤੇ ਉਹ ਲੋਕ ਕਾਫੀ ਵਧੀਆ ਜਿਹੜੇ ਪੈਸੇ ਆ ਇਸ ਟਾਈਮ ਦੇ ਉੱਤੇ ਬਣਾ ਰਹੇ ਆ, ਜਿਨ੍ਹਾਂ ਦੇ ਰੈਕਡ ਕੰਪਨੀਆਂ ਦੇ ਗੁੱਡ ਹੈਗੇ ਆ, ਰੇਟਸ ਵਗੈਰਾ ਕਹਿੰਦੇ ਕਾਫੀ ਗੁੱਡ ਆ ਲੌਂਗ ਤੇ ਜੋ ਚੱਲਦੇ ਆ। ਬਿਲਕੁਲ ਜੀ, ਇਹ ਸਹੀ ਗੱਲ ਹੈਗੀ ਆ ਕਿ ਜਿਹੜੇ ਟਰੱਕਿੰਗ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਰੈਕਡਸ ਸਹੀ ਹੈਗੇ ਆ, ਡਰਾਈਵਰਸ ਠੀਕ ਹੈਗੇ ਆ, ਐਵਰੀਥਿੰਗ ਆਪਾਂ ਜਿੱਦਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਕਿ ਆਲ ਦ ਡਕਸ ਇਨ ਦ ਰੋ, ਸਾਰਾ ਕੁਝ ਉਹਨਾਂ ਦਾ ਠੀਕ ਠਾਕ ਹੈਗਾ। ਸੋ ਰੇਟਸ ਜਿਹੜੇ ਉਹਨਾਂ ਦੇ ਲਈ ਬਹੁਤ ਵਧੀਆ ਹੈਗੇ ਆ। ਜਿਹੜੀ ਆਪਾਂ ਖਬਰ ਪਿਛਲੇ 2 ਹਫ਼ਤਿਆਂ ਦੇ ਵਿੱਚ ਸਾਂਝੀ ਕੀਤੀ ਸੀਗੀ ਕਿ CH ਰੋਬਿਨਸਨ ਦੇ ਲਾਸੂਟ ਦੇ ਬਾਰੇ ਦੇ ਵਿੱਚ, ਜਿਹੜੀ ਲਾਸੂਟ ਹੋਇਆ ਸੀਗਾ ਸੁਪਰੀਮ ਕੋਰਟ ਦੇ ਵਿੱਚ, ਜਿਹੜਾ 9-0 ਤੇ ਡਿਸੀਜਨ ਆਇਆ ਸੀਗਾ, ਉਹਦੇ ਕਰਕੇ CH ਰੋਬਿਨਸਨ ਵੱਲੋਂ ਵੀ ਬਹੁਤ ਜਿਹੜੇ ਛੋਟੇ ਕੈਰੀਅਰਸ ਹੈਗੇ ਆ ਜਾਂ ਜਿਹੜੇ ਅਨਸੇਫ ਕੈਰੀਅਰਸ ਹੈਗੇ ਆ, ਜਿਹੜੇ ਅਨਰਿਲਾਇਬਲ ਕੈਰੀਅਰਸ ਹੈਗੇ ਆ,
ਉਹ ਡਾਟਾਬੇਸ ਦੇ ਵਿੱਚੋਂ ਕੱਢ ਦਿੱਤੇ ਗਏ ਜਾਂ ਉਹਨਾਂ ਨੂੰ ਲੋਡ ਦੇਣਾ ਜਿਹੜਾ ਬੰਦ ਕਰ ਦਿੱਤਾ ਗਿਆ। ਉਹਦੇ ਨਾਲ ਜਿਹੜਾ ਆ ਟੈਨਸ਼ਨਸ ਕਾਫੀ ਵੱਧ ਗਈਆਂ। ਜਿਹੜੀਆਂ C.H. ਰੋਬਿਨਸਨ ਦੇ ਲੋਡ ਹੈਗੇ ਆ ਕਾਫੀ ਇਸ ਵੇਲੇ ਮਹਿੰਗੇ ਚੱਲ ਰਹੇ ਆ ਔਰ ਕਵਰ ਨਹੀਂ ਹੋ ਪਾ ਰਹੇ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਇਸ ਵੇਲੇ ਦੇਖਣ ਨੂੰ ਮਿਲ ਰਹੀਆਂ। ਪਰ ਅਲਟੀਮੇਟਲੀ ਜਿਹੜਾ ਗੋਲ ਹੈਗਾ, ਗੋਲ ਇਹ ਹੀ ਆ ਕਿ ਸੇਫਟੀ ਜਿਹੜੀ ਆ ਉਹ ਪ੍ਰਾਇੋਰਟੀ ਹੈਗੀ ਆ। ਸੋ ਸੇਫਟੀ ਦੇ ਲਈ ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕਰਨ ਵਾਲੀਆਂ ਹੈਗੀਆਂ। ਅਜੇ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਅਸੀਂ ਕਾਫੀ ਕਹਿ ਲਓ ਵੀ ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਪਿਛੜ ਕੇ ਚੱਲ ਰਹੀ ਆ ਕੰਪਲਾਇੰਸ ਦੇ ਏਰੀਏ ਦੇ ਵਿੱਚ। ਇੱਥੇ ਹੁਣ ਇਹ ਜਿਹੜੀ ਚੀਜ਼ ਹੈ ਡਰਾਈਵਰ ਸ਼ਾਰਟੇਜ ਦੀ ਗੱਲ ਕਿਤੇ ਕਿਤੇ ਹੁਣ ਸੁਣਨ ਨੂੰ ਮਿਲ ਰਹੀ ਹੈਗੀ ਆ ਕਿ ਡਰਾਈਵਰ ਸ਼ਾਰਟੇਜ ਹੈਗੀ ਆ। ਔਰ ਉਹਦੇ ਨਾਲ ਹੀ ਹਰਜੋਤ ਭਾਜੀ ਓਹਾਇਓ ਨੇ 5000 ਡਰਾਈਵਰ ਲਾਇਸੈਂਸ ਦੇ ਜਿਹੜੇ ਆ ਉਹ ਨੋਟੀਫਿਕੇਸ਼ਨ ਜਾਰੀ ਕਰਤੀ ਹੈ ਕਿ 5000 ਲਾਇਸੈਂਸ ਜਿਹੜੇ ਉਹਨਾਂ ਨੇ ਨਾਨ ਡੋਮਿਸਾਈਲ ਆ ਉਹ ਖਤਮ ਕਰਨੇ ਹੈਗੇ ਜਾਂ ਉਹਨਾਂ ਨੂੰ ਡਾਊਨਗ੍ਰੇਡ ਕਰਨਾ ਹੈਗਾ। ਉਹਨਾਂ ਨੂੰ ਡਾਊਨਗ੍ਰੇਡ ਨੋਟਿਸ ਜਿਹੜੇ ਆ ਉਹ ਜਾਣੇ ਸ਼ੁਰੂ ਹੋ ਗਏ ਆ ਜਾਂ ਉਹਨਾਂ ਨੂੰ ਪਹੁੰਚ ਗਏ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਜ਼ਰੂਰ ਪਏਗਾ। ਹੋਰ ਇੱਕ ਖਾਸ ਗੱਲ ਜਿਹੜੀ ਹੈਗੀ ਆ ਡਰਾਈਵਰ ਦੇ ਮਸਲੇ ਦੇ ਵਿੱਚ ਆਪਣੀ ਕੈਲੀਫੋਰਨੀਆ ਸਟੇਟ DMV ਜਿਹੜੀ ਹੈਗੀ ਆ ਉਹ ਆਲਮੋਸਟ ਚੋਰੀ ਛਿਪੇ ਜਿਹੜੇ ਲਾਇਸੈਂਸ ਆ ਹੁਣ ਉਹ ਡਾਊਨਗ੍ਰੇਡ ਕਰੀ ਜਾ ਰਹੀ ਆ। ਬਹੁਤ ਜਿਹੜੀ ਕੰਪਨੀਜ਼ ਆ ਉਹਨਾਂ ਦੀਆਂ ਕਾਲਸ ਆਈਆਂ ਹੈਗੀਆਂ ਕਿ ਉਹਨਾਂ ਦੇ ਡਰਾਈਵਰ ਜਿਹੜੇ ਆ ਰੂਟ 'ਤੇ ਸੀਗੇ, ਜਦੋਂ ਉਹਨਾਂ ਨੂੰ EPN ਨੋਟਿਸ ਜਾਂ EPN ਉਹਨਾਂ ਨੇ ਆਪਣਾ ਪੁੱਲ ਨੋਟਿਸ ਕੀਤਾ ਦੇਖਿਆ ਤੇ ਉਹਦੇ ਵਿੱਚ ਡਰਾਈਵਰ ਦਾ ਲਾਇਸੈਂਸ ਜਿਹੜਾ ਉਹ ਕੈਂਸਲ ਸ਼ੋ ਹੁੰਦਾ ਆ। ਸੋ ਇਹ ਚੀਜ਼ ਜਿਹੜੀ ਆ ਇਹ ਬਹੁਤ ਜਿਹੜੀ ਹੈਰਾਨੀਜਨਕ ਹੈਗੀ ਆ ਕਿ ਵਿਦਆਊਟ ਨੋਟਿਸ ਵਿਦਆਊਟ ਐਨੀਥਿੰਗ ਮੇਰੇ ਕੋਲ ਇੱਥੇ ਆਫਿਸ ਦੇ ਵਿੱਚ ਵੀ ਡਰਾਈਵਰ ਇੱਕ ਦਿਨ ਆਇਆ ਸੀਗਾ ਜਿਹਦਾ ਲਾਇਸੈਂਸ ਆ ਜਿਹੜਾ ਵਰਕ ਪਰਮਿਟ ਹੈ 2030 ਚ ਐਕਸਪਾਇਰ ਹੋਣਾ, ਲਾਇਸੈਂਸ ਜਿਹੜਾ 2029 ਚ ਐਕਸਪਾਇਰ ਹੋਣਾ, ਜਿਹੜਾ ਲਾਇਸੈਂਸ ਹੈਗਾ ਉਹ 2028 ਚ ਐਕਸਪਾਇਰ ਹੋਣਾ। ਪਰ ਜਦੋਂ ਉਹਦੇ DMV ਤੇ ਚ ਲੌਗਇਨ ਕਰੀਦਾ ਅਕਾਊਂਟ ਦੇ ਵਿੱਚ ਤੇ ਉਹਦਾ ਜਿਹੜਾ ਲਾਇਸੈਂਸ ਆ ਉਹ ਅਕਤੂਬਰ 2026 ਦੇ ਵਿੱਚ ਐਕਸਪਾਇਰ ਦਿਸ ਰਿਹਾ। ਸੋ ਇੱਥੇ ਹੁਣ ਕਾਫੀ ਚੀਜ਼ਾਂ ਇਹ ਹੋ ਰਹੀਆਂ ਕਿ ਜੇ ਤੁਸੀਂ ਨਾਨ ਡੋਮਿਸਾਈਲ ਹੈਗੇ ਆ, ਕਮਰਸ਼ੀਅਲ ਲਾਇਸੈਂਸ ਹੈਗਾ ਤੁਹਾਡੇ ਕੋਲ ਤੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਕੋਲ 2028 ਤੱਕ ਲਾਇਸੈਂਸ ਆ, 2029 ਤੱਕ ਲਾਇਸੈਂਸ ਆ, ਮੇਕ ਸ਼ੋਰ DMV ਦੇ ਵਿੱਚ ਚੈੱਕ ਕਰਦੇ ਰਹੋ ਕਿਉਂਕਿ ਤੁਹਾਡਾ ਲਾਇਸੈਂਸ ਹੋ ਸਕਦਾ ਵਿਦਆਊਟ ਯੂ ਨੋਇੰਗ ਕੈਂਸਲੇਸ਼ਨ ਦੇ ਉੱਤੇ ਹੋਵੇ। ਸੋ ਇਹ ਚੀਜ਼ ਜਿਹੜੀ ਆ ਇਸ ਵੇਲੇ ਕਾਫੀ ਸੁਣਨ ਚ ਆ ਰਹੀ ਹੈ ਕਿ ਬਹੁਤ ਕੰਪਨੀਆਂ ਜਿਹੜੀਆਂ ਉਹਨਾਂ ਦੇ ਵਿੱਚੋਂ ਕਾਲ ਆਈ ਹੈਗੀ ਆ ਕਿ ਇਹ ਕੰਮ ਹੋ ਰਿਹਾ ਹੈਗਾ ਕਿ ਜਿੱਥੇ ਡਰਾਈਵਰਸ ਜਿਹੜੇ ਆ ਉਹ ਟਰੱਕ ਤੇ ਹੁੰਦੇ ਆ ਤੇ ਪਿੱਛੋਂ ਪਤਾ ਲੱਗਦਾ ਕਿ ਉਹਨਾਂ ਦਾ ਲਾਇਸੈਂਸ ਜਿਹੜਾ ਉਹ ਕੈਂਸਲ ਹੋ ਗਿਆ। ਸੋ ਇਹ ਚੀਜ਼ ਜਿਹੜੀ ਅਸੀਂ ਕੈਲੀਫੋਰਨੀਆ DMV ਦੇ ਨਾਲ ਚੁੱਕੀ ਹੈਗੀ ਆ ਕਿ ਵਾਈ ਦਿਸ ਇਜ਼ ਹੈਪਨਿੰਗ, ਮਤਲਬ ਇੱਦਾਂ ਦਾ ਕਿਉਂ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ, ਪਰ ਅਜੇ ਤੱਕ ਕੋਈ ਜਿਹੜਾ ਠੋਸ ਜਵਾਬ ਨਹੀਂ ਮਿਲਿਆ ਹੈਗਾ। ਸੋ ਬਿਲਕੁਲ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਇੱਕ ਤਾਂ ਇਹ ਆ ਵੀ ਤੁਸੀਂ DMV ਦਾ ਨਾ ਆਨਲਾਈਨ ਆਪਣਾ ਰੈਕਡ ਵੀ ਚੈੱਕ ਕਰ ਸਕਦੇ ਆ। ਮੈਨੂੰ ਲੱਗਦਾ $6 ਲੱਗਦੇ, ਸ਼ਾਇਦ $2 ਲੱਗਦੇ, ਪਤਾ ਨਹੀਂ, ਥੋੜੇ ਪੈਸੇ ਲੱਗਦੇ ਹੈਗੇ ਆ ਅਕਾਊਂਟ ਬਣਾ ਕੇ, ਤੁਹਾਨੂੰ ਪਤਾ ਰਹਿੰਦਾ ਆ ਵੀ ਤੁਹਾਡਾ ਲਾਇਸੈਂਸ ਕਿੱਦਾਂ ਹੈਗਾ। ਦੂਸਰਾ ਇਹ ਆ ਵੀ ਕੱਲਾ DMV ਨਹੀਂ, ਹੋਰ ਵੀ ਜਿਹੜੀਆਂ US ਦੀਆਂ ਜਿਹੜੀਆਂ ਡਿਪਾਰਟਮੈਂਟ, ਚਾਹੇ ਉਹ ਸੋਸ਼ਲ ਸਿਕਿਉਰਿਟੀ ਆ, ਹੋਰ ਉਹਨਾਂ 'ਚ ਵੀ ਇਹੀ ਪ੍ਰੋਬਲਮ ਆ। ਮੇਰੇ ਨਾਲ ਇਹ ਵਾਪਰੀ, ਮੈਨੂੰ ਕੋਈ ਪ੍ਰੋਫੈਸ਼ਨਲ, ਮੈਂ ਸਿਕਿਉਰਿਟੀਜ਼ ਦਾ ਲਾਇਸੈਂਸ ਲੈਣਾ ਸੀ ਤੇ ਉਹਦੇ ਲਈ ਉਹ ਕਹਿੰਦੇ ਵੀ ਤੁਹਾਨੂੰ ਓਰੀਜਨਲ ਸੋਸ਼ਲ ਸਿਕਿਉਰਿਟੀ ਕਾਰਡ ਚਾਹੀਦਾ। ਹੁਣ ਓਰੀਜਨਲ ਸੋਸ਼ਲ ਸਿਕਿਉਰਿਟੀ ਕਾਰਡ ਤੁਸੀਂ ਕਿੱਥੇ ਰੱਖਦੇ ਆ, ਇੰਨਾ ਚਿਰ ਹੋ ਗਿਆ। ਤੇ ਮੈਂ ਆਨਲਾਈਨ ਅਪਲਾਈ ਕੀਤਾ, ਜਦ ਕਿ ਆਨਲਾਈਨ ਹੁੰਦਾ ਵੀ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਕਹਿੰਦੇ ਨਹੀਂ, ਤੈਨੂੰ ਉੱਥੇ ਜਾਣਾ ਪੈਣਾ ਸੋਸ਼ਲ ਸਿਕਿਉਰਿਟੀ ਆਫਿਸ, ਅਪਾਇੰਟਮੈਂਟ ਬਣਾ ਕੇ। ਪਹਿਲੀ ਗੱਲ ਤਾਂ ਅਪਾਇੰਟਮੈਂਟ ਹੀ ਮਹੀਨੇ ਬਾਅਦ ਬਣਦੀ ਆ। ਤੇ ਜਦੋਂ ਮੈਂ ਗਿਆ ਉਹ ਕਹਿੰਦਾ ਯਾਰ ਤੇਰਾ ਤਾਂ 1990 ਤੋਂ ਬਾਅਦ ਅਪਡੇਟ ਹੀ ਨਹੀਂ ਹੋਇਆ, ਵੀ ਤੇਰਾ ਇਹੀ ਸ਼ੋ ਹੁੰਦਾ ਤੂੰ ਗ੍ਰੀਨ ਕਾਰਡ ਹੋਲਡਰ ਆ। ਸੋ ਬਹੁਤ ਜਿਹੜੀਆਂ ਡਿਪਾਰਟਮੈਂਟਸ ਆ ਉਹਨਾਂ ਨੇ ਅਪਡੇਟ ਨਹੀਂ ਕੀਤੇ ਹੈਗੇ, ਹਨਾ। ਤੇ ਸੋ ਇਸ ਕਰਕੇ ਇੱਕ ਤਾਂ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜ਼ਰੂਰ ਨੋ ਮੈਟਰ ਚਾਹੇ ਤੁਸੀਂ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ ਨਾ, ਇੱਕ ਅੱਧੀ ਵਾਰੀ ਆਪਣਾ ਜਿਹੜਾ ਲਾਇਸੈਂਸ ਆ ਜ਼ਰੂਰ ਤੁਸੀਂ ਆਨਲਾਈਨ ਅਕਾਊਂਟ ਬਣਾ ਕੇ ਚੈੱਕ ਕਰ ਲਓ। ਬਾਕੀ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਵਧੀਆ ਗੱਲ ਆ ਕਿ ਐਵਰੀ 5 ਈਅਰ ਜਦੋਂ ਤੁਹਾਡਾ ਲਾਇਸੈਂਸ ਰੀਨਿਊ ਹੁੰਦਾ ਆ, ਤੁਹਾਡੇ ਐਡਰੈਸ ਅਪਡੇਟ ਹੁੰਦੇ ਆ। ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੇ ਵਿੱਚ ਹੋਰ ਜਿਹੜੇ ਡਿਪਾਰਟਮੈਂਟਸ ਹੈਗੇ ਉਹਨਾਂ ਦੇ ਵਿੱਚ ਟਾਈਮ ਟੂ ਟਾਈਮ ਤੁਸੀਂ ਆਪਣਾ ਜਿਹੜਾ ਰੈਕਡ ਆ ਉਹ ਅਪਡੇਟ ਕਰਦੇ ਰਹੋ। ਔਰ ਖਾਸ ਕਰਕੇ ਹਰਜੋਤ ਭਾਜੀ ਇੱਕ ਹੋਰ ਮਸਲਾ ਸਾਹਮਣੇ ਆਇਆ ਹੈਗਾ ਜਿਹਦੇ ਵਿੱਚ ਕਿ ਕੰਪਨੀ ਜਦੋਂ ਸੈੱਲ ਹੁੰਦੀ ਆ, ਉਸ ਮਸਲੇ ਦੇ ਵਿੱਚ ਇੱਕ ਮਸਲਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਕਿ ਬਹੁਤ ਲੋਕੀ ਜਿਹੜੀਆਂ ਕੰਪਨੀਆਂ ਟਰਾਂਸਫਰ ਕਰ ਦਿੰਦੇ, ਸਾਰਾ ਕੁਝ ਟਰਾਂਸਫਰ ਕਰ ਦਿੰਦੇ ਆ, ਲੇਕਿਨ EIN ਨੰਬਰ ਜਿਹੜਾ ਹੁੰਦਾ ਆ ਉਹਦੇ ਵਿੱਚ ਟਰਾਂਸਫਰ ਨਹੀਂ ਹੁੰਦੀ ਹੈਗੀ। ਸੋ ਕੋਈ ਵੀ ਟੈਕਸ ਜਿਹੜਾ ਆ ਉਹ ਡਿਊ ਹੋਇਆ, ਕੋਈ ਵੀ ਚੀਜ਼ ਡਿਊ ਹੋਈ, ਉਹ ਇਟਸ ਗੋਇੰ ਟੂ ਕਮ ਬੈਕ ਟੂ ਯੂ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤੁਹਾਡੀਆਂ ਬਹੁਤ ਜ਼ਰੂਰੀ ਹੈਗੀਆਂ
ਹੈਗੀਆਂ। ਆਪਾਂ ਨੂੰ ਪਹਿਲਾਂ ਸ਼ਾਇਦ ਤੁਸੀਂ ਵੀ ਹਰਜੋਤ ਭਾਈ ਸਹੀ ਆ ਜਿਹੜੀ ਗੱਲ ਤੁਸੀਂ ਦੱਸੀ ਔਰ ਮੈਂ ਖੁਦ ਇਸ ਚੀਜ਼ ਦਾ ਗਵਾਹ ਹੈਗਾ ਕਿ ਆਪਾਂ ਬਹੁਤ ਘੱਟ ਜਿਹੜੇ ਆਪਣੇ ਰੈਕਰਡਸ ਆ ਅਪਡੇਟ ਕੀਤੇ ਆ ਜਾ ਕੇ ਕਿਸੇ ਵੀ ਡਿਪਾਰਟਮੈਂਟ 'ਚ, ਮੇਰੇ ਖਿਆਲ ਕਦੀ ਵੀ ਨਹੀਂ ਕੀਤੇ। ਕਦੀ ਪਰ ਵੀ ਨਹੀਂ ਜਦੋਂ ਬਿਲਕੁਲ ਜਦੋਂ ਹੁਣ ਉੱਥੇ ਜਾਈਦਾ ਔਰ ਪਤਾ ਲੱਗਦਾ ਤੇ ਉਹਦੇ ਨਾਲ ਇਹ ਸਮਝ ਆਉਂਦੀ ਆ ਕਿ ਜਿਹੜੇ ਇਹ ਰੈਕਰਡਸ ਹੈਗੇ ਆ ਇਹ ਅਪਡੇਟ ਕਰਨੇ ਜਿਹੜੇ ਆ ਸਿਸਟਮ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਣਾ ਕਿ ਸਾਨੂੰ ਹੁਣ ਸਾਡਾ ਸਟੇਟਸ ਚੇਂਜ ਹੋ ਚੁੱਕਾ, ਸਾਨੂੰ ਮਿਲ ਚੁੱਕਾ, ਆਈ ਥਿੰਕ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ। ਮੈਂ ਤਾਂ ਆਪ ਬਹੁਤ ਹੈਰਾਨ ਹਾਂ। ਮੈਂ ਕਿਹਾ ਯਾਰ ਮੈਨੂੰ 34 ਸਾਲ ਹੋ ਗਿਆ ਸਿਟੀਜ਼ਨ ਬਣੇ ਨੂੰ, ਤੇ ਟੈਕਸ ਆ ਸਾਰਾ ਕੁਝ ਉਹਨਾਂ ਨੂੰ ਅਪਡੇਟ ਕਰਨਾ ਚਾਹੀਦਾ ਸੀ ਆਟੋਮੈਟਿਕਲੀ। ਉਹ ਕਹਿੰਦੇ ਨਹੀਂ, ਗਵਰਨਮੈਂਟ 'ਚ ਇਦਾਂ ਦਾ ਕੋਈ ਸਿਸਟਮ ਨਹੀਂ ਸੀਗਾ। ਸੋ ਹੁਣ ਉਹ ਸਾਰੀਆਂ ਜਿਹੜੀਆਂ ਗਵਰਨਮੈਂਟ ਦੀਆਂ ਡਿਪਾਰਟਮੈਂਟਸ ਆ ਨਾ, ਉਹਨਾਂ 'ਚ ਉਹਨਾਂ ਨੇ ਚਾਹੇ ਤੁਸੀਂ ਕੋਈ ਲੋਨ ਲੈਣਾ ਆ, ਚਾਹੇ ਕੋਈ ਗ੍ਰਾਂਟ ਲੈਣੀ ਆ, ਚਾਹੇ ਕਿਸੇ ਤਰ੍ਹਾਂ ਦੇ ਪ੍ਰੋਫੈਸ਼ਨਲ ਲਾਇਸੈਂਸ ਲੈਣੇ ਆ, ਉਹ ਸਾਰਿਆਂ 'ਚ ਹੁਣ ਉਹ ਤੁਹਾਡਾ ਸੋਸ਼ਲ ਸਿਕਿਉਰਿਟੀ, ਤੁਹਾਡਾ ਇਮੀਗ੍ਰੇਸ਼ਨ ਸਟੇਟਸ ਉਹ ਅਪ ਟੂ ਡੇਟ ਹੋਣਾ ਚਾਹੀਦਾ। ਵਰਕ ਪਰਮਿਟ ਵਾਲਾ, ਗ੍ਰੀਨ ਕਾਰਡ ਵਾਲਾ, ਸਿਟੀਜ਼ਨ, ਇਹ ਸਾਰਾ ਕੁਝ ਜਿਹੜਾ ਆ ਇਹ ਚਾਹੀਦਾ। ਸੋ ਪਿਛਲੇ ਹਫ਼ਤੇ ਵੀ ਸਾਨੂੰ ਕਿਸੇ ਭਰਾ ਨੇ ਕਾਲ ਕੀਤੀ ਸੀ, ਇੱਕ DMB ਗਿਆ, ਮੈਨੂੰ ਉਹਨੇ ਆਹ ਕਿਹਾ ਵੀ ਠੀਕ ਆ, ਦੂਜੇ 'ਚ ਕਹਿੰਦੇ ਨਹੀਂ ਤੈਨੂੰ ਆਹ ਵੀ ਕਰਨਾ ਪੈਣਾ, ਕਿਉਂਕਿ ਗਵਰਨਮੈਂਟ ਦੇ EMPLOYEE ਆ, ਇਹ ਉੱਦਾਂ ਦੀ ਟ੍ਰੇਨਿੰਗ ਹੈ ਨਹੀਂ, ਹਰ ਇੱਕ ਆਪਣੇ ਹਿਸਾਬ ਨਾਲ ਜਿਹੜਾ ਚੱਲ ਰਿਹਾ ਹੈਗਾ। ਸੋ ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜੇ ਤੁਹਾਨੂੰ ਕੋਈ ਇਹਦੇ ਨਾਲ ਰਿਲੇਟਡ ਕੁਐਸਚਨ ਆ ਜਾਂ ਤੁਹਾਡੇ ਨਾਲ ਕਿੱਦਾਂ ਕੁਛ ਇੱਦਾਂ ਦਾ ਵਾਪਰਿਆ, ਤਾਂ ਕਿ ਜਿਹੜੇ ਹੋਰ ਆਪਣੇ ਸਰੋਤੇ ਆ ਉਹਨਾਂ ਨੂੰ ਵੀ ਪਤਾ ਚੱਲ ਸਕੇ, ਤੁਸੀਂ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਚੱਲ ਰਿਹਾ ਤੇ 10 ਵਜੇ ਨਹੀਂ ਚੱਲਣਾ। ਸਾਡਾ ਫੋਨ ਨੰਬਰ ਹੈਗਾ 408 272 5200 4082725200। ਹਰਜੋਤ ਭਾਜੀ ਇੱਕ ਹੋਰ ਜਿਹੜੀ ਚੀਜ਼ ਇਸ ਵੇਲੇ ਸਾਰਿਆਂ ਨੂੰ ਜ਼ਿਆਦਾ ਟਰੱਕਿੰਗ ਦੇ ਵਿੱਚ ਬੋਦਰ ਕਰ ਰਹੀ ਹੈਗੀ ਆ, ਉਹ ਕਰ ਰਹੀ ਹੈਗੀ ਆ ਕਾਰਗੋ ਥੈਫਟ ਦੀ। ਤੇ ਇਸ ਵੇਲੇ ਜਿਹੜਾ ਸੈਨੇਟ ਦੇ ਵਿੱਚ ਬਿੱਲ ਪੇਸ਼ ਹੋਇਆ ਹੈਗਾ, ਜਿਹੜਾ ਕੰਬੈਟਿੰਗ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਐਕਟ, ਜਿਹੜਾ ਉਹਦੇ 'ਚ 200 ਤੋਂ ਵੱਧ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਉਹ ਸ਼ਾਮਲ ਆ। ਤੋ ਅਰਜ ਕਰ ਰਹੀਆਂ ਕਾਂਗਰਸ ਨੂੰ ਕਿ ਇਹਦੇ ਖਿਲਾਫ ਜਿਹੜਾ ਆ ਇਹ ਕੋਈ ਨਾ ਕੋਈ ਲਾਅ ਜਿਹੜਾ ਜਲਦੀ ਤੋਂ ਜਲਦੀ ਬਣਾਇਆ ਜਾਵੇ। $18 ਮਿਲੀਅਨ ਐਵਰੀ ਡੇ ਦੀ ਥੈਫਟ ਜਿਹੜੀ ਹੋ ਰਹੀ ਹੈਗੀ ਆ, ਕਾਰਗੋ ਥੈਫਟ। ਔਰ ਇਹ ਦੱਸਦੇ ਆ ਕਿ ਸਾਡੀ ਕਮਿਊਨਿਟੀ ਜਿਹੜੀ ਆ ਇਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਹਿੱਸੇਦਾਰੀ 'ਚ ਆ ਰਹੀ ਆ। ਖਾਸ ਕਰਕੇ ਜਿਹੜਾ ਡਾਊਨ LA ਦੇ ਵਿੱਚ ਹੈਗਾ, ਮੈਨੂੰ ਕੱਲ੍ਹ ਵੀ ਕੰਪਨੀ ਦੀ ਕਾਲ ਆਈ ਸੀਗੀ ਫੀਨਿਕਸ ਤੋਂ ਕਿ ਉਹਨਾਂ ਦਾ ਲੋਡ ਜਿਹੜਾ ਆ ਉਹ ਆਪਣਾ ਸ਼ਾਇਦ ਇਸ ਵੇਲੇ ਸਰਫੇਸ ਕਰ ਰਹੀ ਹੋਵੇ, ਉਹ ਜਿਹੜੀ ਆ ਵੀਡੀਓ ਆ ਮਤਲਬ ਸੋਸ਼ਲ ਮੀਡੀਆ ਦੇ ਉੱਤੇ, ਕਿ ਜਿਹਦੇ ਵਿੱਚ ਉਹਨਾਂ ਦੀ ਕੰਪਨੀ ਦੇ ਸਟਿੱਕਰ ਲਾ ਕੇ ਤੇ ਲੋਡ ਜਿਹੜਾ ਆ ਉਹ ਚੋਰੀ ਕਰ ਰਿਹਾ ਸੀਗਾ, ਉੱਥੋਂ ਲੈ ਕੇ ਜਾ ਰਿਹਾ ਸੀਗਾ ਯਾਰਡ ਟੂ ਯਾਰਡ। ਔਰ ਇਹਦੇ 'ਚ ਹੈਰਾਨੀ ਵਾਲੀ ਗੱਲ ਇਹ ਆ ਜੀ, ਉਹਨਾਂ ਵੱਲੋਂ ਦੱਸਿਆ ਗਿਆ ਕਿ 2 ਹਫ਼ਤੇ ਪਹਿਲਾਂ ਉਹ ਡਰਾਈਵਰ ਜਿਹੜਾ ਸੀਗਾ ਉਹ ਕਿਸੇ ਹੋਰ ਲੋਡ ਚੋਰੀ ਦੇ ਮਾਮਲੇ 'ਚ ਫੜਿਆ ਗਿਆ ਸੀਗਾ। ਪੁਲਿਸ ਨੇ ਉਹਨੂੰ ਲੈ ਕੇ ਛੱਡਤਾ ਤੇ ਉਹ ਮੁੜ ਕੇ ਫਿਰ ਦੁਬਾਰਾ ਜਾ ਕੇ ਅਗਲਾ ਲੋਡ ਚੋਰੀ ਕਰਨ ਲੱਗ ਗਿਆ। ਸੋ ਇਹ ਚੀਜ਼ ਜਿਹੜੀ ਆ ਯਾਰ, ਮੈਂ ਮਤਲਬ ਕਿ ਸਮਝ ਨਹੀਂ ਆ ਰਹੀ ਕਿ ਤੁਸੀਂ ਇਹ ਸੋਚੋ ਕਿ ਹੁਣ ਆ ਜਿਹੜਾ ਇੱਕ ਹੋਰ ਆਪਣਾ ਡਰਾਈਵਰ ਆ ਜਿਹੜਾ ਡਰੱਗਸ ਦੇ ਵਿੱਚ ਫੜਿਆ ਗਿਆ, 75 ਇਅਰਸ ਦੀ ਜਿਹੜੀ ਆ ਉਹਨੂੰ ਕੈਦ ਹੋਈ ਹੈ। ਤੁਸੀਂ ਇਹ ਦੇਖੋ ਵੀ ਉਹਦੀ ਲਾਈਫ ਕਿੱਥੇ ਗਈ, ਜਾਂ ਇਹੋ ਜਿਹੇ ਕੰਮ ਕਰਨ ਲੱਗਿਆ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਲਾਈਫ ਆ ਇਹ ਤੁਸੀਂ ਐਡੀ ਚੀਪ ਤਰੀਕੇ ਦੇ ਨਾਲ ਹੀ ਇਹਨੂੰ ਵੇਸਟ ਕਰਨਾ ਆ। ਮਤਲਬ ਹੈਰਾਨੀ ਹੁੰਦੀ ਆ। ਔਰ ਇਹ ਜਿਹੜਾ ਇਸ ਵੇਲੇ ਟ੍ਰੈਂਡ ਚੱਲ ਰਿਹਾ ਹੈਗਾ ਚੋਰੀ ਦਾ ਜਾਂ ਇਸ ਚੀਜ਼ ਦਾ, ਇਹ ਟ੍ਰੈਂਡ ਜਿਹੜਾ ਬਹੁਤ ਜ਼ਿਆਦਾ ਗਲਤ ਚੱਲ ਰਿਹਾ ਭਾਜੀ ਜੀ। ਕੱਲਾ ਆਪਣੇ ਨਹੀਂ, ਹੋਰ ਵੀ ਇਹ ਤੁਸੀਂ ਦੇਖੋ ਵੀ ਐਜ਼ ਏ ਅਮਰੀਕਨ ਸਿਟੀਜ਼ਨ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਜੇ ਆਪਾਂ ਅਮਰੀਕਾ ਨੂੰ ਇੰਡੀਆ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਨਹੀਂ ਨਾ ਬਣਨਾ ਚਾਹੁੰਦੇ, ਦੇਖਣਾ ਚਾਹੁੰਦੇ, ਤੇ ਸਾਨੂੰ ਐਜ਼ ਏ ਅਮਰੀਕਨ ਸਿਟੀਜ਼ਨ ਜਿਹੜੀ ਸਾਡੀ ਡਿਊਟੀ ਆ ਉਹ ਸਾਨੂੰ ਨਿਭਾਉਣੀ ਚਾਹੀਦੀ ਆ। ਜੇ ਕੋਈ ਗਲਤ ਕੰਮ ਕਰਦਾ, ਉਹ ਜਿਹੜੀਆਂ ਵੀ ਗਵਰਨਮੈਂਟ ਅਥਾਰਟੀਜ਼ ਉਹਨੂੰ ਦੱਸਣਾ ਚਾਹੀਦਾ। 8 ਜਾਣੇ ਜਿਹੜੇ ਆ ਉਹ ਗਲਤ ਜਿੱਦਾਂ ਇੰਪਰਸਨੇਟ ਕਰ ਰਹੇ ਸੀ ਵੀ ਸਾਡੇ ਕੋਲ ਲੈਜੀਟੀਮੇਟ ਟਰੱਕਿੰਗ ਕੰਪਨੀ ਆ, ਤੇ ਉਹਨਾਂ ਨੇ $5 ਮਿਲੀਅਨ ਦਾ ਸਮਾਨ ਚੋਰੀ ਕੀਤਾ। ਸੋ ਉਹਦੇ 'ਚ ਸਾਰੇ ਮੈਨੂੰ ਲੱਗਦਾ ਵੀ ਰਸ਼ੀਅਨ ਮੂਲ ਦੇ ਆ, ਕੋਈ ਖਾਸਨੋਵ ਆ, ਕੋਬਿਲੋਵ ਆ, ਬੋਰੋਵਿਡੇਵ, ਇਸਮੋਲੋਵ, ਮਾਰਡੋਵ, ਇਹ ਉਹਨਾਂ ਦੇ ਨਾਂ ਆ। ਕਹਿੰਦੇ ਵੀ ਇੱਕ ਲੈਮ ਦਾ ਉਹਨਾਂ ਨੇ ਲੋਡ ਚੋਰੀ ਕੀਤਾ 1,65,000 ਦਾ ਨਿਊ ਜਰਸੀ 'ਚ, ਚੀਜ਼ ਦਾ 4,32,000 ਦਾ, ਬੀਫ ਦਾ 2,95,000 ਦਾ, ਕਾਪਰ ਦਾ 2,66,000 ਦਾ, ਸਿਗਰਟਸ ਦਾ 7,09,000 ਦਾ ਵਰਜੀਨੀਆ 'ਚ। ਸੋ ਇਹ ਸਾਰਿਆਂ ਨੂੰ ਹੁਣ ਇਹਦੀ 2025 ਅਕਤੂਬਰ ਤੋਂ ਲੈ ਕੇ ਅਪ੍ਰੈਲ 26 ਤਾਈਂ ਇਹ ਚੋਰੀ ਕੀਤੇ। ਸੋ ਇਹ ਸਾਰੇ ਜਿਹੜੇ ਆ ਉੱਥੇ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਵੱਲੋਂ ਉਹਨਾਂ ਦੇ ਉੱਤੇ ਹੁਣ ਚਾਰਜਸ ਲਾਏ ਜਾ ਰਹੇ ਆ। ਇਹ ਸਾਰੇ ਅਰੈਸਟ ਹੋਏ ਆ। ਸੋ ਇਹ ਨੰਬਰ 1 ਜਿਹੜਾ ਕਾਰਗੋ ਥੈਫਟ ਆ, ਇਹ ਪਹਿਲਾਂ ਨਹੀਂ ਅਮਰੀਕਾ 'ਚ ਵਾਪਰਦਾ ਸੀ, ਇਹ ਪਿਛਲੇ 5-7 ਸਾਲਾਂ ਤੋਂ ਹੀ ਵਾਪਰਨ ਲੱਗਾ ਹੈਗਾ। ਪਹਿਲਾਂ ਕਿਤੇ 1000 'ਚੋਂ ਇੱਕ ਇਨਸੀਡੈਂਟ ਹੋਵੇ, ਹੁਣ ਤਾਂ ਬਹੁਤ ਵੱਡੀ ਇਹ ਜਿਹੜੀ ਮੇਜਰ ਪ੍ਰੋਬਲਮ ਆ ਇੰਸ਼ੋਰੈਂਸ ਕੰਪਨੀਆਂ ਦੇ ਲਈ ਵੀ, ਵੀ ਉਹ ਫਿਊਚਰ ਦੇ ਵਿੱਚ ਕਰਨ ਕੀ।
ਜੀ ਬਿਲਕੁਲ। ਬਿਲਕੁਲ ਜੀ, ਹਰਜੋਤ ਭਾਜੀ, ਬਾਕੀ ਜਿਹੜਾ ਸਾਰਿਆਂ ਦੇ ਮਨ ਦੇ ਵਿੱਚ ਹੈਗਾ ਕਿ ਪਿਛਲੇ 15 ਦਿਨਾਂ ਦੇ ਵਿੱਚ ਮੋਟਸ ਜਿਹੜਾ ਸਿਸਟਮ ਰੋਲ ਆਊਟ ਹੋਇਆ ਹੈਗਾ, ਮੋਟਸ ਦੀ ਡੈਫੀਨੇਟਲੀ ਰੌਕੀ ਸਟਾਰਟ ਹੋਈ ਆ, ਕੋਈ ਇਹ ਮਤਲਬ ਸੌਖੀ ਸਟਾਰਟ ਨਹੀਂ ਹੋਈ, ਕਿਉਂਕਿ ਬਹੁਤ ਵੱਡਾ ਸਿਸਟਮ ਹੈਗਾ, ਬਹੁਤ ਵੱਡਾ ਅਪਗ੍ਰੇਡ ਸੀਗਾ। ਇਹਦੀ ਜਿਹੜੀ ਰੋਲ ਆਊਟ ਹੈਗਾ ਆ, ਕਿਤੇ ਨਾ ਕਿਤੇ ਰੌਕੀ ਸਟਾਰਟ ਹੋਈ ਆ, ਉਹਦੇ ਵਿੱਚ ਕਾਫੀ ਅੜਚਣਾਂ ਆ ਰਹੀਆਂ, ਪ੍ਰੋਬਲਮਸ ਆ ਰਹੀਆਂ ਹੈਗੀਆਂ ਲੋਕਾਂ ਨੂੰ। ਸੋ ਪਰ ਇਹ ਆ ਕਿ ਅਲਟੀਮੇਟਲੀ ਜਿਹੜਾ ਮੋਟਰਸ ਵੱਲੋਂ, ਜਿਹੜਾ FMCSA ਵੱਲੋਂ ਜਿਹੜਾ ਰਿਸਪੌਂਸ ਰੇਟ ਹੈਗਾ, ਅਜੇ ਤੱਕ ਸਾਡਾ ਐਕਸਪੀਰੀਅੰਸ ਰਿਹਾ ਆਫਿਸ ਦਾ, ਇੱਥੋਂ ਦਾ ਅਸੀਂ ਜਿਹੜੀਆਂ ਕਾਲਸ ਕਰਦੇ ਹੈਗੇ, ਰੋਜ਼ਾਨਾ ਕਾਲਸ ਜਿਹੜੀਆਂ ਜਾਂਦੀਆਂ ਹੈਗੀਆਂ ਉਹਨਾਂ ਨੂੰ, ਸਾਡਾ ਰਿਸਪੌਂਸ ਰੇਟ ਹੈਗਾ ਕਿ ਅੱਗੇ ਨਾਲੋਂ ਬੈਟਰ ਰਿਸਪੌਂਸ ਆ ਰਿਹਾ ਹੈਗਾ। ਉਹਨਾਂ ਦਾ ਕਾਲ ਰੇਟ ਜਿਹੜਾ ਵਾਪਸ ਆ ਰਹੀ ਹੈਗੀ ਆ, ਈਮੇਲ ਰਿਸਪੌਂਸ ਰੇਟ ਕਾਫੀ ਅੱਛਾ ਹੈਗਾ, ਵਧੀਆ, ਮਤਲਬ ਕਿ ਅੱਗੇ ਨਾਲੋਂ ਹੈਗਾ। ਪਰ ਡੈਫੀਨੇਟਲੀ ਰੌਕੀ ਸਟਾਰਟ ਹੋਈ ਆ, ਇਹ ਮੈਂ ਨਹੀਂ ਕਹੂੰਗਾ ਕਿ ਗਲਤ ਹੋਇਆ, ਜਾਂ ਕਿਸੇ ਦਾ ਹੋ ਸਕਦਾ ਐਕਸਪੀਰੀਅੰਸ ਜ਼ਿਆਦਾ ਮਾੜਾ ਵੀ ਹੋਵੇ, ਕਿਸੇ ਦਾ ਜ਼ਿਆਦਾ ਚੰਗਾ ਵੀ ਹੋਵੇ, ਪਰ ਡੈਫੀਨੇਟਲੀ ਰੌਕੀ ਸਟਾਰਟ ਹੋਈ ਆ। ਪਰ ਸਿਸਟਮ ਜਿਹੜਾ ਰੋਲ ਆਊਟ ਹੋ ਗਿਆ, ਤੇ ਹੁਣ ਜਿਹੜਾ ਨੈਕਸਟ ਸਟੈਪ ਸੀਗਾ ਉਹ FMCSA ਨੇ ਇੱਕ ਦਿਨ ਅਨਾਊਂਸ ਕੀਤਾ ਸੀਗਾ, ਪਰ ਉਹ ਨੈਕਸਟ ਡੇ ਉਹਨਾਂ ਨੇ ਅਜੇ ਹੋਲਡ ਤੇ ਪਾਤਾ। ਸੋ ਮੇਰੇ ਖਿਆਲ ਉਹਦੇ ਵਿੱਚ ਕੁਛ ਅੜਚਣਾਂ ਹੈਗੀਆਂ। ਹੁਣ ਜਿਹੜੇ CTPA ਆ, ਜਿਹੜੇ ਥਰਡ ਪਾਰਟੀ ਐਡਮਿਨਿਸਟ੍ਰੇਟਰ ਆ, ਜਿਹੜੇ SAPs ਆ, ਜਿਹੜੇ MROs ਆ, ਡਾਕਟਰਸ ਆ, ਜਿਹੜੇ ਇਹ ਸਾਰੇ ਵੀ ਜਿਹੜੇ FMCSA ਦੇ ਵਿੱਚ ਨਵੇਂ ਜਿਹੜੇ ਅੱਜ ਤੋਂ ਹੋਣਗੇ, ਉਹਨਾਂ ਦੀ ਫੇਸ਼ੀਅਲ ਰੈਕਗਨੀਸ਼ਨ ਤੇ ਸਾਰੀ ਜਿਹੜੀ ਆਈਡੈਂਟੀਟੀ ਆ ਉਹ IDMEA ਦੇ ਥਰੂ ਹੋਊਗੀ। ਐਗਜ਼ਿਸਟਿੰਗ ਜਿਹੜੇ ਹੈਗੇ ਆ ਉਹਨਾਂ ਦੀ ਸ਼ੁਰੂ ਹੋਣੀ ਆ, ਉਹਨਾਂ ਦੀ ਜਿਹੜੀ ID ਵੈਰੀਫਿਕੇਸ਼ਨ ਸ਼ੁਰੂ ਹੋਣੀ ਆ, ਪਰ ਉਹ ਅਜੇ ਹੋਲਡ ਤੇ ਪਾ ਦਿੱਤੀ ਗਈ ਆ। ਸੋ ਜਿਹੜੇ TPAs ਆ, ਜਿੰਨੇ ਵੀ ਹੋਰ ਜਿਹੜੇ ਸ਼ੇਅਰ ਹੋਲਡਰਸ ਆ, ਜਾਂ ਜਿਹੜੇ ਵਿੱਚ ਕੰਮ ਕਰਦੇ ਆ ਇਹਦੇ FMCSA ਦੇ, ਜਿਨ੍ਹਾਂ ਨੂੰ ਲੋੜ ਪੈਂਦੀ ਹੈ ਲੌਗਇਨ ਕਰਨ ਦੀ, ਉਹਨਾਂ ਦੇ ਜਿਹੜੇ ਕ੍ਰੈਡੈਂਸ਼ੀਅਲਸ ਆ ਉਹ ਵੀ ਜਿਹੜੇ ਆ ਇਲੈਕਟ੍ਰੋਨਿਕਲੀ ਜਿਹੜੇ ਆ ਮੋਨੀਟਰ ਹੋਣੇ ਸ਼ੁਰੂ ਹੋ ਜਾਣੇ ਆ। ਸੋ ਉਹ ਹਾਲ ਦੀ ਘੜੀ ਅਜੇ ਹੋਲਡ ਤੇ ਆ, ਪਰ ਡੈਫੀਨੇਟਲੀ ਜਲਦੀ ਸ਼ੁਰੂ ਹੋ ਜਾਣਗੇ। ਜੀ ਬਿਲਕੁਲ। ਸੋ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ ਉਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਬੇਸ਼ੱਕ ਇਸ ਵੇਲੇ ਆਪਾਂ ਵੀ ਦੇਖਿਆ ਸਪੋਟ ਰੇਟ ਦੇ ਵਿੱਚ ਸੁਧਾਰ ਆ ਰਿਹਾ, ਫਰੇਟ ਮੰਗ ਵੀ 2025 ਦੇ ਮੁਕਾਬਲੇ ਕਾਫੀ ਬਿਹਤਰ ਹੈ। ਨਵੇਂ ਟਰੱਕਾਂ ਦੀ ਲਾਗਤ ਘੱਟ ਹੋ ਸਕਦੀ ਹੈ ਜੇਕਰ ਟੈਕਸ ਹਟ ਜਾਂਦਾ, ਪਰ ਦੂਜੇ ਪਾਸੇ ਜਿਹੜੀਆਂ ਚੁਣੌਤੀਆਂ ਨੇ, ਡੀਜ਼ਲ ਮਹਿੰਗਾ, ਇੰਸ਼ੋਰੈਂਸ ਰੇਟ ਕਾਫੀ ਉੱਚੇ ਨੇ, ਆਟੋਮੇਸ਼ਨ ਜਿਹੜੀ ਹੈ ਉਹਦੇ ਨਾਲ, AI ਦੇ ਨਾਲ ਬਦਲਾਅ ਬਹੁਤ ਆ ਰਹੇ ਨੇ, ਤੇ ਕੁਝ ਛੋਟੀਆਂ ਜਿਹੜੀਆਂ ਕੈਰੀਅਰ ਕੰਪਨੀਆਂ ਨੇ ਉਹ ਹਲੇ ਵੀ ਵਿੱਤੀ ਦਬਾਅ ਦੇ ਹੇਠਾਂ ਨੇ, ਕਿਉਂਕਿ ਹਾਲਾਤ ਪਿੱਛੇ ਜੇ ਕੋਈ ਬਹੁਤੇ ਸਾਜ਼ਗਾਰ ਨਹੀਂ ਸਨ। ਇਸ ਸੰਬੰਧੀ ਤੁਹਾਡੇ ਵੀ ਕੋਈ ਰਾਏ ਆ, ਟਿੱਪਣੀ ਆ, ਜਾਂ ਜਿਵੇਂ ਆਪਾਂ 2 ਖਬਰਾਂ ਉੱਤੇ ਚਾਨਣਾ ਵੀ ਪਾਇਆ ਸੀਗਾ ਜਿਹੜੀਆਂ ਵਾਪਰੀਆਂ ਨੇ ਲੰਘੇ ਦਿਨੀ ਆਪਣੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ, ਉਹਨਾਂ ਸੰਬੰਧੀ ਤੁਹਾਡਾ ਕੋਈ ਕਮੈਂਟ ਆ, ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਹਰਜੋਤ ਸਿੰਘ ਜੀ ਤੇ ਰਮਨ ਸਿੰਘ ਜੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਤੇ ਬ੍ਰੇਕ ਤੋਂ ਪਾਰ ਫਿਰ ਇਸੇ ਤਰ੍ਹਾਂ ਜਿਹੜੀ ਖਬਰਾਂ ਤੇ ਚਰਚਾ ਉਹ ਲਗਾਤਾਰ ਜਾਰੀ ਰੱਖਾਂਗੇ। ਸਰੋਤਿਓ, ਤੁਸੀਂ ਵੀ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408-272-5200 यानी 4082725200 ते दूजा नंबर 408-722-7698 डायल करो यानी 4087227698। पंजाब रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो प्रमोशन वास्ते साडा टेलीफोन नंबर 408272 यानी 4082725200 ते दूजा नंबर 4087227698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो प्रमोशन वास्ते साडा टेलीफोन नंबर 408272 यानी 4082725200 ते दूजा नंबर 4087227698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टैक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਹਰਜੋਤ ਸਿੰਘ ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਜੀ ਰਮਨ ਢਿੱਲੋਂ ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸੋ ਰਮਨ ਢਿੱਲੋਂ ਜੀ ਆਪਾਂ ਸਰੋਤਿਆਂ ਨੂੰ ਵੀ ਇਹ ਬੇਨਤੀ ਹੈ ਵੀ ਜੇਕਰ ਤੁਹਾਡਾ ਕੋਈ ਸੁਝਾਅ ਜਾਂ ਤੁਸੀਂ ਕੋਈ ਗੱਲਬਾਤ ਕੋਈ ਕਮੈਂਟ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਲਾਈਵ ਸ਼ੋਅ ਦੇ ਵਿੱਚ 408-272-5200 ਦੇ ਉੱਤੇ ਤੁਹਾਡੀ ਕੋਈ ਵੀ ਸਵਾਲ ਹੈ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਜੋ ਵੀ ਇਸ ਟਾਈਮ ਆਪਾਂ ਅਪਡੇਟਸ ਦੇ ਉੱਤੇ ਜ਼ਿਕਰ ਕਰ ਰਹੇ ਹਾਂ ਚਰਚਾ ਕਰ ਰਹੇ ਹਾਂ ਇੱਕ ਲੰਘੇ ਦਿਨੀ ਇੱਕ ਜਿਹੜੀ ਹੋਰ ਖਬਰ ਹੈ ਟਰੱਕਿੰਗ ਦੇ ਨਾਲ ਰਿਲੇਟਡ ਉਹਦੇ ਉੱਤੇ ਚਰਚਾ ਕਰਨੀ ਜਿਹੜੀ ਬਣਦੀ ਆ ਵੀ ਇੱਕ ਬਿੱਲ ਜਿਹੜਾ ਉਹ ਦੱਸਦੇ ਕਿ ਪੇਸ਼ ਹੋਇਆ ਜਿਹਦੇ ਤਹਿਤ ਜਿਹੜੇ ਨਵੇਂ ਟਰੱਕ ਆ ਉਹਨਾਂ ਦੇ ਉੱਤੇ ਜਿਹੜਾ 12% ਫੈਡਰਲ ਟੈਕਸ ਲੱਗਦਾ ਉਹਨੂੰ ਖਤਮ ਕਰਨ ਦੀ ਜਾਂ ਉਹਨੂੰ ਮਤਲਬ ਚੇਂਜ ਕਰਨ ਦੀ ਕੋਈ ਚਰਚਾ ਚੱਲੀ ਹੈ ਜੀ ਬਿਲਕੁਲ ਪ੍ਰਵੀਨ ਜਿਹੜੀ ਇਹ ਚੀਜ਼ ਹੈਗੀ FET ਜਿਹੜਾ ਹੈਗਾ ਫੈਡਰਲ ਐਕਸਾਈਜ਼ ਟੈਕਸ ਇਹ ਬੜੇ ਚਿਰ ਤੋਂ ਇਹਦੇ ਤੇ ਕੋਸ਼ਿਸ਼ ਚੱਲਦੀ ਹੈ ਵੀ ਇਹਨੂੰ ਜਿਹੜਾ ਆ ਇਹ ਖਤਮ ਕੀਤਾ ਜਾਵੇ ਕਿਉਂਕਿ ਇਹ ਨਵੇਂ ਟਰੱਕ ਦੀ ਕਾਸਟ ਦੇ ਵਿੱਚ ਕਾਫੀ ਵਾਧਾ ਕਰ ਦਿੰਦਾ ਹੈਗਾ ਔਰ 109 ਸਾਲ ਪੁਰਾਣਾ ਜਿਹੜਾ ਟੈਕਸ ਹੈਗਾ ਇਹ ਤੇ ਇੱਕ ਕਿਸਮ ਦੀ ਵਾਰ ਹੀ ਚੱਲ ਰਹੀ ਹੈਗੀ ਇਸ ਵੇਲੇ ਇਹਨੂੰ ਖਤਮ ਕਰਨ ਦੀ ਸੋ ਜੂਨ 2 ਨੂੰ US ਸੈਨੇਟਰ ਟੌਡ ਯੰਗ ਆਫ ਇੰਡੀਆਨਾ ਤੇ ਐਂਜਲਾ ਆਲਸੋਬਰੁਕ ਫਰੋਮ ਮੈਰੀਲੈਂਡ ਉਹਨਾਂ ਨੇ ਇੰਟਰੋਡਿਊਸ ਕੀਤਾ ਮਾਡਰਨ ਕਲੀਨ ਐਂਡ ਸੇਫ ਟਰੱਕਸ ਐਕਟ ਸੋ ਇਹ ਜਿਹੜਾ ਐਕਟ ਹੈਗਾ ਇਹਨੇ ਰੀਅਪੀਲ ਕਰਨਾ ਹੈਗਾ ਜਿਹੜਾ ਕਿ ਟਰੱਕ ਔਰ ਟ੍ਰੇਲਰ ਦੇ ਉੱਤੇ ਜਿਹੜਾ 12% ਜਿਹੜਾ ਐਕਸਾਈਜ਼ ਟੈਕਸ ਆ ਉਹ ਲੱਗਦਾ ਹੈਗਾ ਸੋ ਇਹ ਜਿਹੜਾ ਟੈਕਸ ਹੈਗਾ ਅਗੇਨ ਇਹ 2017 ਦੀ ਜਿਹੜੀ ਵਰਲਡ ਵਾਰ ਸੀਗੀ ਉਹਨੂੰ ਫੰਡ ਕਰਨ ਵਾਸਤੇ ਇਹ ਟੈਕਸ ਸ਼ੁਰੂ ਕੀਤਾ ਗਿਆ ਸੀਗਾ ਜਿਹੜਾ 109 ਸਾਲ ਬਾਅਦ ਅਜੇ ਸਟਿਲ ਚੱਲ ਰਿਹਾ ਵਾਰ ਤਾਂ ਮੇਰੇ ਖਿਆਲ ਸਟਿਲ ਚੱਲ ਰਹੀ ਆ ਪਤਾ ਨਹੀਂ ਵੀ ਉਸ ਵਾਰ ਦੇ ਲਈ ਆ ਹੁਣ ਕਿ ਕਿਹਦੇ ਲਈ ਆ ਹੁਣ ਪਰ ਇਹ ਆ ਵੀ ਇਹ ਟੈਕਸ ਜਿਹੜਾ ਅਜੇ ਸਟਿਲ ਚੱਲ ਰਿਹਾ ਹੈਗਾ ਆਲਮੋਸਟ ਸਾਰੀ ਟਰੱਕਿੰਗ ਇੰਡਸਟਰੀ ਜਿਹੜੀ ਆ ਇਹਦੀ ਮੁਖਾਲਫਤ ਕਰਦੀ ਆ ਇਹਦੇ ਅਗੇਂਸਟ ਹੈਗੀ ਆ ਸੋ ਆਲਮੋਸਟ ਜੇ ਆਪਾਂ 2 ਲੱਖ ਟਰੱਕ ਦੀ ਪ੍ਰਾਈਸ ਗਿਣਦੇ ਅੱਜ ਦੀ ਤਰੀਕ 'ਚ ਤੇ 30,000 ਦੇ ਲਾਗੇ 28,000 ਦੇ ਲਾਗੇ ਇਹਦੇ ਵਿੱਚ ਹੋਰ ਜਿਹੜਾ ਟੈਕਸ ਐਡ ਹੋ ਜਾਂਦਾ ਜਿਹੜਾ ਕਿ ਬਹੁਤ ਜ਼ਿਆਦਾ ਸਿਗਨੀਫਿਕੈਂਟ ਹੈਗਾ ਸੋ ਆਈ ਥਿੰਕ ਟਰੱਕਿੰਗ ਇੰਡਸਟਰੀ ਨੂੰ ਬੂਸਟ ਦੇਣ ਵਾਸਤੇ ਜਾਂ ਟਰੱਕਿੰਗ ਇੰਡਸਟਰੀ ਦੇ ਲਈ ਇਹ ਇੱਕ ਬੈਟਰ ਕਦਮ ਹੋਊਗਾ ਕਿ ਇਹ ਜਿਹੜਾ ਟੈਕਸ ਆ ਇਹ ਬੰਦ ਕੀਤਾ ਜਾਣਾ ਚਾਹੀਦਾ ਜਾਂ ਇਹਨੂੰ ਖਤਮ ਕੀਤਾ ਜਾਣਾ ਚਾਹੀਦਾ ਬਿੱਲ ਪੇਸ਼ ਹੋਇਆ ਹਲੇ ਜੇ ਪਾਸ ਹੋਊਗਾ ਤਾਂ ਫਿਰ 28,000 ਦਾ ਡਾਲਰ ਦਾ ਫਾਇਦਾ ਹੋ ਜੂ ਉਹਨਾਂ ਲੋਕਾਂ ਨੂੰ ਜਿਹੜੇ ਨਵੇਂ ਟਰੱਕ ਖਰੀਦਣਾ ਚਾਹੁੰਦੇ ਆ ਤੇ ਇਹ ਵੀ ਜਿਹੜੇ ਬਿੱਲ ਵਾਲੇ ਇਹ ਵੀ ਸ਼ਾਇਦ ਇਹ ਕਹਿੰਦੇ ਆ ਵੀ ਇਹਦੇ ਨਾਲ ਜਿਹੜੇ ਸੜਕਾਂ ਤੇ ਪੁਰਾਣੇ ਟਰੱਕ ਆ ਜਾਂ ਜਿਹੜੇ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ਆ ਉਹਨਾਂ ਦੀ ਗਿਣਤੀ ਘੱਟ ਹੋ ਸਕਦੀ ਕਿਉਂਕਿ 20% ਟਰੱਕ ਇਸ ਟਾਈਮ ਅਮਰੀਕਾ ਦੇ ਵਿੱਚ ਇਹ ਜੇ ਚੱਲ ਰਿਹਾ ਜਿਨ੍ਹਾਂ ਦੇ ਇੰਜਨ ਦੱਸਦੇ ਆ ਵੀ 2010 ਤੋਂ ਪਹਿਲਾਂ ਦੇ ਬਣੇ ਹੋਏ ਆ ਰਮਨ ਜੀ
ਬਿਲਕੁਲ ਜੀ, ਨਾਲੇ ਇਹਦੇ ਨਾਲ ਇੱਕ ਸੀਗਾ ਚੀਜ਼ ਪ੍ਰਵੀਨ ਕਿ ਇਹਦੇ ਵਿੱਚ ਠੱਗੀ ਚੋਰੀ ਵੀ ਕਾਫ਼ੀ ਹੁੰਦੀ ਹੈਗੀ ਆ ਕਿ ਜਿਹੜੇ ਨਵੇਂ ਟਰੱਕ ਆ ਉਹਨਾਂ ਨੂੰ ਥੋੜ੍ਹਾ ਜਿਹਾ ਚਲਾ ਕੇ ਥੋੜ੍ਹੇ ਮਾਈਲ ਪਾ ਕੇ 100 200 400 500 ਮਾਈਲ ਪਾ ਕੇ ਤੇ ਉਹਨਾਂ ਨੂੰ ਯੂਜ਼ਡ ਕਹਿ ਕੇ ਵੇਚਿਆ ਜਾਂਦਾ ਆ। ਕੰਟਰੀ ਟੂ ਕੰਟਰੀ, ਇਹ ਕੈਨੇਡਾ US ਦੇ ਵਿੱਚ ਕਾਫ਼ੀ ਹੱਦ ਤੱਕ ਇਹ ਚੀਜ਼ ਚੱਲੀ ਹੈਗੀ ਆ, ਜਿਹਦੇ ਵਿੱਚ ਕਿ ਟਰੱਕਾਂ ਨੂੰ ਉੱਧਰ ਯੂਜ਼ ਕਰਕੇ ਇੱਧਰ ਵੇਚਿਆ ਜਾਂਦਾ। ਉੱਧਰ ਕਿਉਂਕਿ ਟਰੱਕ ਤੇ ਇਹ ਟੈਕਸ ਹੈ ਨਹੀਂ ਗਾ, ਇੱਧਰ ਇਹ ਹੈਗਾ। ਸੋ ਇਸ ਕਰਕੇ ਕਈ ਇਹੋ ਜਿਹੇ ਜਿਹੜੇ ਆ ਕੰਮ ਜਿਹੜੇ ਕੀਤੇ ਜਾਂਦੇ ਆ, ਪਰ ਮੇਰੇ ਖਿਆਲ ਹਰ ਚੀਜ਼ ਦਾ ਇੱਕ ਮੌਕਾ ਹੁੰਦਾ। ਪਰ ਇਹ ਜਿਹੜਾ 109 ਸਾਲ ਪੁਰਾਣਾ ਟੈਕਸ ਹੈ, ਔਰ ਜਿਸ ਰੀਜ਼ਨ ਲਈ ਇਹ ਟੈਕਸ ਲਾਇਆ ਗਿਆ ਸੀਗਾ, ਉਹ ਮੇਰੇ ਖਿਆਲ ਹੁਣ ਇਹਨਾਂ ਨੂੰ ਇਹ ਟੈਕਸ ਦੇ ਉੱਤੇ ਧਿਆਨ ਦੇਣਾ ਚਾਹੀਦਾ, ਔਰ ਇਹਨੂੰ ਇੱਕ ਬਹੁਤ ਵੱਡਾ ਕਹਿ ਲਓ ਤੋਹਫਾ ਜਾਂ ਇੱਕ ਬਹੁਤ ਵੱਡੀ ਪੁਸ਼ ਹੋਊਗਾ ਟਰੱਕਿੰਗ ਇੰਡਸਟਰੀ ਦੇ ਲਈ, ਜਿਹੜੀ ਇਹ ਕਾਸਟ ਨੂੰ ਜੇ ਕੱਢ ਦਿੱਤਾ ਜਾਂਦਾ। ਜੀ ਜੀ ਬਿਲਕੁਲ। ਜੀ ਹਰਜੋਤ ਸਿੰਘ ਜੀ। ਜੀ, ਸੋ ਇੱਕ ਖਬਰ ਇਹ ਵੀ ਆ ਆਪਣੇ ਰਮਨ ਜੀ, ਵੀ ਬਾਰਡਰ ਪੈਟਰੋਲ ਵਾਲਿਆਂ ਨੇ 36 ਜਿਹੜੇ ਸੈਮੀ ਟਰੱਕ ਡਰਾਈਵਰ ਆ, ਉਹ ਐਰੀਜ਼ੋਨਾ 'ਚ ਪਿਛਲੇ ਦਿਨਾਂ ਦੇ ਦੌਰਾਨ ਆਪਰੇਸ਼ਨ ਚੈੱਕਮੇਟ ਕੀਤਾ ਗਿਆ ਸੀ, ਉਹ ਅਰੈਸਟ ਕੀਤੇ। ਸੋ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸੀਗੇ, ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਤੇ ਵਰਜੀਨੀਆ ਤੋਂ ਸੀਗੇ। ਇਹ ਯੂਮਾ ਐਰੀਜ਼ੋਨਾ ਵਾਲਾ ਜਿਹੜਾ ਸੈਕਟਰ ਵਾਲਾ ਬਾਰਡਰ ਆ ਨਾ, ਉੱਥੇ US ਬਾਰਡਰ ਪੈਟਰੋਲ ਨੇ ਕੀਤੇ, ਜਿਨ੍ਹਾਂ 'ਚੋਂ 36 ਸੈਮੀ ਟਰੱਕ ਡਰਾਈਵਰ ਸੀ ਤੇ 52 ਲੋਕਾਂ ਨੂੰ ਉਹਨਾਂ ਨੇ 5 ਦਿਨਾਂ ਦਾ ਇਮੀਗ੍ਰੇਸ਼ਨ ਐਨਫੋਰਸਮੈਂਟ ਆਪਰੇਸ਼ਨ ਕੀਤਾ ਸੀ, ਖਾਸ ਕਰਕੇ ਜੋ ਟਾਰਗੇਟ ਕਰਦਾ ਸੀ ਕਮਰਸ਼ੀਅਲ ਮੋਟਰ ਵਹੀਕਲ ਆਪਰੇਟਰਸ ਨੂੰ, ਮਈ 11 ਤੋਂ ਲੈ ਕੇ 15 ਤਾਈਂ। ਸੋ ਇਹਦੇ ਵਿੱਚ ਜਿਹੜੀਆਂ ਮੈਂ ਸਟੇਟਾਂ ਤੁਹਾਨੂੰ ਦੱਸੀਆਂ, ਇਹਨਾਂ ਦੇ ਰਹਿਣ ਵਾਲੇ ਲੋਕ ਸੀ। ਪੰਜਾਬੀ ਉਹਨਾਂ 'ਚੋਂ 36 ਦੇ ਕਰੀਬ ਸੀਗੇ, ਪੰਜਾਬੀ ਤੇ ਹਰਿਆਣੇ ਮੂਲ ਦੇ। ਸੋ ਜਿਹਦੇ 6 ਜਾਣੇ ਮੈਕਸੀਕੋ, ਐਲ ਸੈਲਵਾਡੋਰ, ਰਸ਼ੀਆ ਤੋਂ ਸੀਗੇ। ਸੋ ਆਪਾਂ ਬਾਰ-ਬਾਰ ਕਹਿੰਦੇ ਰਹਿੰਦੇ ਆ ਵੀ ਭਾਈ ਜਿਹਦੇ ਕੋਲ ਲਾਇਸੈਂਸ ਦੀ ਕੋਈ ਪ੍ਰੋਬਲਮ ਆ ਜਾਂ ਕੁਛ ਆ, ਵਰਕ ਪਰਮਿਟ ਆ, ਵੀ ਨਾ ਕੋਸ਼ਿਸ਼ ਕਰੋ ਤੁਸੀਂ, ਹਨਾ, ਕਿਉਂਕਿ ਜਦੋਂ ਇੱਕ ਵਾਰੀ ਫਿਰ ਆਈਸ ਤੇ ਹੱਥ ਆ ਜਾਂਦੇ ਆ, ਫਿਰ ਉਹ ਛੱਡਦੇ ਨਹੀਂ ਹੈਗੇ। ਸੋ ਇਹ ਆਪਰੇਸ਼ਨ ਚੈੱਕਮੇਟ ਕਦੇ ਓਕਲਾਹੋਮਾ 'ਚ ਕਰਦੇ ਆ, ਕਦੇ ਇਹ ਫਲੋਰੀਡਾ 'ਚ ਕਰਦੇ ਆ, ਪਿਛਲੇ ਦਿਨਾਂ 'ਚ ਯੂਮਾ 'ਚ ਕੀਤਾ ਗਿਆ ਸੀ। ਸੋ ਇਹ ਅਸੀਂ ਡਰਾਣੇ ਵੀ ਨਹੀਂ ਤੁਹਾਨੂੰ, ਪਰ ਤੁਹਾਨੂੰ ਐਕਚੁਅਲ ਖਬਰ ਦੱਸ ਰਹੇ ਹਾਂ ਵੀ ਭਾਈ ਆਹ ਕੁਝ ਵਾਪਰ ਰਿਹਾ ਹੈਗਾ। ਭਾਜੀ ਹੁਣ ਤੁਸੀਂ ਇਹ ਚੀਜ਼ ਦੇਖ ਲਓ ਵੀ ਆਪਾਂ ਨੂੰ ਇਹ ਡਰਾਉਣੇ ਕਹਿ ਸਕਦੇ ਹਾਂ। ਆਪਣੀ ਫੇਸਬੁੱਕ ਦੇ ਉੱਤੇ, ਆਪਣੇ YouTube ਦੇ ਉੱਤੇ ਆਪਣੇ ਹੈਰੀ ਸਿੰਘ ਹੋਣਾ ਵੱਲੋਂ ਕੀਤਾ ਗਿਆ ਕਿ 30% ਦੇ ਕਰੀਬ ਜਿਹੜੇ ਇਸ ਵੇਲੇ ਸਾਡੇ ਪੰਜਾਬੀ ਡਰਾਈਵਰਸ ਆ, ਉਹ ਬਿਨਾਂ ਲਾਇਸੈਂਸ ਤੋਂ ਟਰੱਕ ਚਲਾ ਰਹੇ ਆ, ਕਿਉਂਕਿ ਉਹਨਾਂ ਦੇ ਲਾਇਸੈਂਸ ਕਿਸੇ ਨਾ ਕਿਸੇ ਢੰਗ ਨਾਲ ਖਤਮ ਹੋ ਚੁੱਕੇ ਆ। ਸੋ ਇਹ ਸਾਨੂੰ ਵੀ ਬਹੁਤ ਵਾਰੀ ਸੁਣਨ 'ਚ ਮਿਲਿਆ ਹੈਗਾ ਕਿ ਇੱਕ ਡਰਾਈਵਰ ਲਾਇਸੈਂਸਡ ਹੁੰਦਾ ਹੈ, ਵਿੱਚ 2 ਜਾਂ 3 ਡਰਾਈਵਰ ਨਾਲ ਹੋਰ ਹੁੰਦੇ ਆ ਜਿਹੜੇ ਅਨਲਾਇਸੈਂਸਡ ਹੁੰਦੇ ਆ, ਜਿਹੜੇ ਮੌਕੇ ਬੇਮੌਕੇ ਉੱਤੇ ਟਰੱਕ ਚਲਾਉਂਦੇ ਆ। ਇਹ ਚੀਜ਼ ਜਿਹੜੀ ਆ ਬੜੀ ਬਹੁਤ ਖਤਰਨਾਕ ਹੈਗੀ ਆ, ਕਿਉਂਕਿ ਦੇਖੋ ਇੱਕ ਇੱਕ ਕਰਕੇ ਹਰ ਚੀਜ਼ ਫੜੀ ਜਾ ਰਹੀ ਹੈ, ਇੱਕ ਇੱਕ ਕਰਕੇ ਹਰ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ। ਇਸ ਵੇਲੇ ਜਿਹੜਾ ਖਦਸ਼ਾ ਹੈਗਾ ਕਿ ਜਿਹੜੀ ELD ਹੈਗੀ ਆ, ELD ਜਿਹੜੀ ਕਿ ਇੱਕ ਕਿਸੇ ਹੋਰ ਰੀਜ਼ਨ ਕਰਕੇ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਆਈਆਂ ਸੀਗੀਆਂ। ELD ਦੇ ਵਿੱਚ ਵੀ ਜਿੰਨਾ ਘਪਲਾ ਆਪਾਂ ਨੂੰ ਪਤਾ ਹੋ ਰਿਹਾ ਹੈਗਾ, ਜਿੰਨੀਆਂ ਚੀਜ਼ਾਂ ਹੋ ਰਹੀਆਂ ਹੈਗੀਆਂ, ਤੁਸੀਂ ਜੇ ਤੁਹਾਨੂੰ ਮੈਂ ਵੀਡੀਓ ਭੇਜ ਸਕਦਾ ਆ, ਜਿਹੜੀ ਕਿ ਫਰੇਟ ਵੇਵਸ ਦੇ ਜਿਹੜਾ ਫਾਊਂਡਰ ਹੈਗਾ, ਉਹਦੇ ਵੱਲੋਂ ਉਹ ਵੀਡੀਓ ਜਿਹੜੀ ਆ ਉਹ ਬਣਾਈ ਗਈ ਆ, ਉਹਦੀ ਬਣੀ ਹੈਗੀ ਆ, ਜਿਹਦੇ ਵਿੱਚ ਕਿ ਉਹ ਇੰਨੇ ਕੁ ਗੁੱਸੇ ਦੇ ਵਿੱਚ ਇਹ ਚੀਜ਼ ਕਹਿ ਰਿਹਾ ਕਿ ਕਿਉਂ ਜਿਹੜੇ ਇਹ ਜਿਹੜੇ ਬੰਦੇ ਹੈਗੇ ਆ ਬਾਹਰ ਬੈਠ ਕੇ ਜਿਹੜੇ ਇਹ ਕ੍ਰਿਮੀਨਲ ਚਾਰजेस, ਜੇ ਹੁਣ ਇੱਥੇ ਕੋਈ ਸਿਟੀਜ਼ਨ ਇਦਾਂ ਦਾ ਕੰਮ ਕਰਦਾ ਆ, ਉਹਦੇ ਖਿਲਾਫ ਕ੍ਰਿਮੀਨਲ ਚਾਰजेस ਫਾਈਲ ਹੋ ਸਕਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਾਹਰਲੇ ਕੰਟਰੀਆਂ 'ਚ ਬੈਠ ਕੇ ਕੀਤੀਆਂ ਜਾ ਰਹੀਆਂ। ਸੋ no one is held accountable, no one is getting accountability. ਸੋ ਆਈ ਥਿੰਕ ਇਹ ਚੀਜ਼ਾਂ ਜਿਹੜੀਆਂ ELD ਦੀ ਚੋਰੀ ਆ, ਉਸ ਤੋਂ ਬਾਅਦ ਜਿਹੜਾ ਆ ਹੁਣ ਬਿਨਾਂ ਲਾਇਸੈਂਸ ਤੋਂ ਇਦਾਂ ਟਰੱਕ ਚਲਾਉਣਾ, ਤੇ ਇਹ ਅਲਟੀਮੇਟਲੀ ਸ਼ਰਮਾ ਜੀ ਅਲਟੀਮੇਟਲੀ ਜਾ ਕੇ ਟਰੱਕਿੰਗ ਕੰਪਨੀ ਦੇ ਉੱਤੇ ਹੀ ਅਸਰ ਪੈਣਾ ਹੈ। ਔਰ ਟਰੱਕਿੰਗ ਕੰਪਨੀ ਤੇ ਅੱਜ ਇੱਕ ਛੋਟੀ ਚੀਜ਼ ਵੀ ਜਿਹੜੀ ਅਸਰ ਕਰ ਰਹੀ ਹੈ ਨਾ, ਕੱਲ ਨੂੰ ਤੁਹਾਡੇ ਲੋਡ ਬੰਦ ਕਰ ਸਕਦੀ ਹੈ। ਮੋਨੀਟਰਿੰਗ ਤਾਂ ਚੱਲ ਰਹੀ ਹੈ। ਜਦੋਂ ਕੁਝ ਵੀ ਵਾਪਰਦਾ ਹੈ, ਅਗਲੇ ਉਹ 4 ਸਿੱਖਾਂ ਦੀਆਂ ਫੋਟੋਆਂ ਦਿਖਾਲਦੇ ਆ, ਚਾਹੇ ਉਹ ਹੋਮਲੈਂਡ ਸਿਕਿਉਰਿਟੀ ਵਾਲੇ ਹੋਣ, DHS ਵਾਲੇ, ਚਾਹੇ ਉਹ ਫੌਕਸ ਚੈਨਲ ਵਾਲੇ, ਕੁਝ ਵੀ ਮਾੜੀ ਜਿਹੀ ਇੰਸੀਡੈਂਟ ਹੁੰਦੀ ਆ। ਹੁਣ ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਇੱਕ ਇੰਗਲੈਂਡ ਦੇ ਵਿੱਚ ਇੱਕ ਬੇਵਕੂਫ ਨੇ, ਉਹ ਕਹਿੰਦੇ ਵੀ ਕਿਰਪਾਨ ਦੇ ਨਾਲ ਇੱਕ ਨੌਜਵਾਨ ਮੁੰਡਾ ਮਾਰਤਾ, ਤੇ ਉਹ ਉਸ ਕਲਟ ਦਾ ਬੰਦਾ ਆ, ਉਹ ਜਿਹੜਾ ਅੰਮ੍ਰਿਤਧਾਰੀ ਮੁੰਡਾ ਸੀਗਾ, ਉਹ ਜਿਹੜਾ ਨਿਹੰਗ ਜਿਹੜਾ ਜਥੇ ਦਾ, ਉਹ ਕਹਿੰਦਾ ਵੀ ਮੈਂ ਸ਼ਿਵ ਜੀ ਨੂੰ ਭਗਵਾਨ ਮੰਗਦਾ। ਉਹ ਕੋਈ ਪੰਜਾਬ ਤੋਂ ਬਾਹਰ ਵਾਲੇ ਕਿਤੇ ਰਹਿੰਦੇ ਆ। ਸੋ ਹੁਣ ਇੱਕ ਬੰਦੇ ਦੀ ਗਲਤੀ ਦੇ ਨਾਲ ਪੂਰੀ ਕੌਮ ਦੇ ਉੱਤੇ ਉਹਦਾ ਅਸਰ ਪੈ ਰਿਹਾ। ਸੋ ਇਦਾਂ ਹੀ ਉਹ ਕਈ ਵਾਰੀ ਹੁਣ ਸਾਡੇ ਨਾਲ ਵੀ ਬਹੁਤ ਸਾਰੇ ਕਈ ਜਿਹੜੇ ਸਾਡੇ ਸਰੋਤੇ ਕਹਿੰਦੇ ਵੀ ਤੁਸੀਂ ਯਾਰ ਏਦਾਂ ਪੰਜਾਬੀਆਂ ਦਾ ਹੀ ਨਾਂ ਦੱਸਦੇ ਰਹਿੰਦੇ ਆ, ਹੋਰ ਵੀ। ਪਰ ਗੱਲ ਇਹ ਆ ਵੀ ਜਦੋਂ ਵੇਵ ਇਹ ਚੱਲ ਰਹੀ ਹੈ, ਐਂਟੀ ਇਮੀਗ੍ਰੈਂਟ ਵੇਵ ਚੱਲ ਰਹੀ ਆ, ਜਦੋਂ ਕੋਈ ਆਪਾਂ ਸਾਡੀ ਸ਼ਕਲ ਕੰਮ ਕਰਦਾ,
ਤੇ ਹੂੰ। ਉਹਨੂੰ ਉਹ ਬਿਲਕੁਲ ਸਾਹਮਣੇ ਜਿਹੜਾ ਦਿਖਾਲਦੇ ਹੈਗੇ ਵੀ ਦੇਖੋ ਜੀ ਆਹ ਡੈਮੋਕ੍ਰੇਟਾਂ ਨੇ ਕੀਤਾ ਸੀ, ਆਹ ਬੰਦੇ ਬਾੜੇ ਆ, ਇਹ ਸਾਨੂੰ ਮਾਰ ਰਹੇ ਹੈਗੇ ਆ। ਸੋ ਜੀ। ਇਸ ਕਰਕੇ ਇੱਕ ਬੰਦੇ ਦੀ ਗਲਤੀ ਦੇ ਨਾਲ ਸਾਰੀ ਇੰਡਸਟਰੀ ਦੇ ਉੱਤੇ ਅਸਰ ਪੈਂਦਾ ਹੈਗਾ ਆ। ਸੋ ਇਹ ਪਲੀਜ਼ ਸੋਚੋ, ਜੇ 30% ਬੰਦੇ ਬਿਨਾਂ ਲਾਇਸੈਂਸ ਤੋਂ ਚਲਾ ਰਹੇ ਆ ਤੇ ਤੁਸੀਂ ਆਪ ਤਾਂ ਇੱਕ ਆਪਣੀ ਲਾਈਫ ਨੂੰ ਵੀ ਖਤਰੇ 'ਚ ਪਾ ਰਹੇ ਆ ਤੇ ਦੂਜੀ ਪੂਰੀ ਕੌਮ ਨੂੰ ਵੀ ਜਿਹੜਾ ਤੁਸੀਂ ਬਦਨਾਮੀ ਦਾ ਜਿਹੜਾ ਕਾਰਨ ਬਣ ਰਹੇ ਜੀ ਆ। ਬਿਲਕੁਲ। ਨਾਲੇ ਇੱਕ ਇਹ ਵੀ ਦਰੁਸਤੀ ਕਰਦੀ ਰਮਨ ਜੀ ਵੀ ਜਿਹੜੇ 30% ਇਹ ਕਹਿ ਰਿਹਾ ਵੀ ਇਹ ਚਲੋ ਐਕਚੁਅਲ ਡਾਟਾ ਤਾਂ ਨਹੀਂ ਹੋਣਾ, ਤੀਜਾ ਹਿੱਸਾ ਬਣ ਜਾਂਦਾ, ਪਰ ਫਿਰ ਵੀ ਜੇ 25 ਵੀ ਹੋਇਆ ਤਾਂ ਵੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਮੈਂ 20 ਵੀ ਕਹਿੰਦਾ ਹੋਵੇ ਤਾਂ ਵੀ 10% ਵੀ ਹੋਏ ਤਾਂ ਵੀ 10 ਵੀ ਹਾਂ ਬਹੁਤ ਜ਼ਿਆਦਾ ਹੈ। 5 ਵੀ ਹੋਵੇ ਤਾਂ ਵੀ ਆਪਣੇ ਲਈ ਚਿੰਤਾ ਦਾ ਵਿਸ਼ਾ। ਤੇ ਕੁਝ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਸਨੀ ਰੰਧਾਵਾ ਜੀ ਜੁੜੇ ਨੇ ਆਪਣੇ ਨਾਲ। ਸਨੀ ਜੀ ਸਤਿ ਸ੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਤੇ ਭਾਜੀ ਮੈਂ ਆਪਣਾ ਤੁਸੀਂ ਨਿਊਜ਼ ਸ਼ੇਅਰ ਕਰ ਰਹੇ ਸੀ ਜਿਹੜੇ ਐਰੀਜ਼ੋਨਾ 36 ਡਰਾਈਵਰ ਫੜੇ ਗਏ ਆ, ਅਕਾਲ। ਤੇ ਉਹਦੇ ਰਿਗਾਰਡਿੰਗ ਮੈਂ ਦੱਸਣਾ ਸੀ, ਆਪਣੇ ਨਾ ਰਿਲੇਟਿਵ ਆ 3 ਕੁ ਵੀਕ ਪਹਿਲਾਂ ਉਹਨਾਂ ਦਾ ਡਰਾਈਵਰ ਵੀ ਇੱਥੇ ਐਰੀਜ਼ੋਨਾ ਕਿੰਗਮੈਨ ਤੋਂ ਪਹਿਲਾਂ I-40 ਦੇ, ਉਹਨੂੰ ਵੀ ਆਈਸ ਵਾਲਿਆਂ ਨੇ ਰੋਕ ਲਿਆ। ਮਤਲਬ ਉਹ ਡਰਾਈਵ ਕਰ ਰਿਹਾ ਸੀ ਤੇ ਪਿੱਛੇ ਗੱਡੀ ਲਾ ਲਈ ਉਹਨਾਂ ਨੇ, ਠੀਕ ਹੈ। ਤੇ ਉਹਨਾਂ ਰੋਕਿਆ ਤੇ ਕਹਿੰਦੇ ਸਟੇਟਸ ਕੀ ਆ, ਉਹਨੇ ਮੁੰਡੇ ਨੇ ਦੱਸਿਆ ਮੈਂ ਵਰਕ ਪਰਮਿਟ ਤੇ ਆਇਆ। ਉਹਦਾ ਲਾਇਸੈਂਸ ਮੇਰੇ ਖਿਆਲ ਨਾਲ 1-1.5 ਸਾਲ ਦਾ ਪਿਆ ਸੀ। ਤੇ ਉਹ ਕਹਿੰਦੇ ਟਰੱਕ ਪਾਰਕ ਕਰਦੇ ਸਾਈਡ ਤੇ ਆਪਣੇ ਓਨਰਾਂ ਨੂੰ ਕਾਲ ਕਰਦੇ, ਤੇ ਉਹ ਦੇ ਲਓ, ਉਹ ਕਹਿੰਦਾ ਮੈਂ ਟਰੱਕ ਸਟਾਪ ਤੇ ਲੈ ਜਾ ਟਰੱਕ, ਕਹਿੰਦੇ ਨਹੀਂ ਇੱਥੇ ਹੀ ਪਾਰਕ ਕਰਨਾ ਆ। ਤੇ ਉਹਨੇ ਓਨਰ ਨੂੰ ਕਾਲ ਕਰਤੀ, ਫਿਰ ਓਨਰ ਨੇ ਕਿਸੇ ਆਪਣੇ ਨੋਨ ਨੂੰ ਕਹਿ ਕੇ ਟਰੱਕ ਉੱਥੇ ਟਰੱਕ ਸਟਾਪ ਤੇ ਲਵਾਇਆ। ਤੇ ਥੋੜੇ ਦਿਨ ਬਾਅਦ ਭਾਜੀ ਉਹ ਓਨਰ ਨਾ ਆਪਣੇ ਫਰੈਂਡ ਦੇ ਨਾਲ ਰੈਂਟਲ ਕਾਰ ਕਰਕੇ ਐਰੀਜ਼ੋਨਾ ਟਰੱਕ ਲੈਣ ਗਿਆ, ਤੇ ਉਸੇ ਟਰੱਕ ਸਟਾਪ ਦੇ ਲਾਗੇ ਫਿਰ ਕਿਸੇ ਪੁਲਿਸ ਵਾਲੇ ਨੂੰ, ਕਾਰ ਵਾਲੇ ਉਹਨੂੰ ਹੀ, ਮੇਰੇ ਜਿਹੜੇ ਰਿਲੇਟਿਵ ਨੂੰ ਲਾਈਟਾਂ ਲਾਤੀਆਂ ਤੇ ਉਹਨੂੰ ਕਹਿੰਦਾ ਕਿ ਤੂੰ ਸਟਾਪ ਸਾਈਨ ਤੇ ਨਹੀਂ ਰੁਕਿਆ। ਉਹ ਕਹਿੰਦਾ ਮੈਂ ਤਾਂ ਰੁਕਿਆ, ਮੇਰੇ ਡੈਸ਼ ਕੈਮ ਵੀ ਲੱਗਾ, ਤੂੰ ਚੈੱਕ ਕਰ ਸਕਦਾ ਆਫਿਸਰ। ਤੇ ਕਹਿੰਦਾ ਨਹੀਂ ਮੈਂ ਸ਼ੋਰ ਆ ਤੂੰ ਰੁਕਿਆ ਨਹੀਂ, ਤੇ ਕਹਿੰਦਾ ਮੇਰੀ ਗੱਡੀ 'ਚ ਆ ਕੇ ਬਹਿ ਜਾ। ਉਹ ਡਰਾਈਵਰ ਨੂੰ, ਉਹ ਮੇਰੇ ਰਿਲੇਟਿਵ ਨੂੰ ਕਹਿੰਦਾ ਮੈਂ ਤੇਰੀ ਗੱਡੀ 'ਚ ਕਿਉਂ ਬੈਠਾ, ਕਹਿੰਦਾ ਤੈਨੂੰ ਮੈਂ ਕਹਿ ਰਿਹਾ ਨਾ ਆ ਕੇ ਬੈਠ ਜਾ। ਉਹਨੂੰ ਨਾਲ ਇੱਕ ਵਾਰਨਿੰਗ ਦੇ ਦਿੱਤੀ ਸਟਾਪ ਸਾਈਨ ਦੀ। ਫਿਰ ਉਹਨੂੰ ਗੱਡੀ 'ਚ ਬਿਠਾ ਕੇ ਕੁਐਸਚਨ ਪੁੱਛਣ ਲੱਗ ਪਏ, ਤੂੰ ਕਿੱਥੋਂ ਆਇਆ ਆ? ਉਹਨੇ ਕਿਹਾ ਮੈਂ ਕੈਲੀਫੋਰਨੀਆ ਤੋਂ ਆਇਆ ਟਰੱਕ ਲੈਣ। ਫਿਰ ਟਰੱਕ ਨੂੰ ਕੀ ਪ੍ਰੋਬਲਮ ਹੋਈ, ਉਹਨੇ ਚਲੋ ਦੱਸਿਆ ਨਹੀਂ ਕਿ ਮੇਰੇ ਡਰਾਈਵਰ ਨੂੰ ਚੱਕਿਆ। ਉਹ ਕਹਿੰਦਾ ਮਤਲਬ ਟਰੱਕ 'ਚ ਪ੍ਰੋਬਲਮ ਹੀ ਇਸ ਕਰਕੇ ਇੱਥੇ ਪਾਰਕ ਕਰਤਾ। ਤੇ ਕਹਿੰਦਾ ਕਿੱਥੋਂ ਆਇਆ ਤੂੰ, ਮਤਲਬ ਪਿੱਛੇ ਬੈਕਗਰਾਉਂਡ ਕੀ ਹੈ? ਉਹ ਕਹਿੰਦਾ ਮੈਂ ਇੰਡੀਆ ਤੋਂ, ਪੰਜਾਬ ਤੋਂ, ਤੇ ਉੱਥੇ ਕੀ ਕਰਦਾ ਸੀ? ਕਹਿੰਦਾ ਮੈਂ ਜੋਬ ਕਰਦਾ ਸੀ, ਮੈਂ ਪੁਲਿਸ ਵਿੱਚ ਸੀ, ਤੇ ਜੋਬ ਕੋਈ ਛੱਡੀ। ਕਹਿੰਦਾ ਮੇਰਾ ਫਿਰ ਇੱਥੇ ਮੈਰਿਜ ਹੋ ਗਈ, ਮੈਂ ਫਿਰ ਇੱਥੇ ਆ ਗਿਆ। ਫਿਰ ਜਦੋਂ ਉਹਨੇ ਦੇਖਿਆ ਕਿ ਕਹਿੰਦਾ ਸਟੇਟਸ ਕੀ, ਉਹਨੇ ਲਾਸਟ 'ਚ ਪੁੱਛਿਆ ਆਫਿਸਰ ਨੇ, ਕਹਿੰਦਾ ਮੈਂ ਸਿਟੀਜ਼ਨ ਆ। ਉਹਨੇ ਕਾਰਡ ਦੇਖਿਆ, ਫਿਰ ਉਹਨੂੰ ਪਤਾ ਲੱਗ ਗਿਆ ਕਿ ਇਹ ਗ੍ਰੀਨ ਕਾਰਡ ਹੈ ਜਾਂ ਸਿਟੀਜ਼ਨ, ਉਹਨੂੰ ਲੱਗ ਗਿਆ ਕਨਫਰਮ ਹੋ ਗਿਆ। ਤੇ ਫਿਰ ਉਹਨੂੰ ਕਹਿੰਦਾ ਤੂੰ ਜਾ ਤੇ ਵਾਰਨਿੰਗ ਵਾਲਾ ਪੇਪਰ ਵੀ ਪਾੜ ਦੇ। ਅੱਛਾ, ਤੇ ਉਹਨੂੰ ਜਾਂ ਤਾਂ ਦੇਖ ਲਓ, ਹੁਣ ਉਹ ਕਾਰਾਂ ਵਾਲਿਆਂ ਨੂੰ ਵੀ ਰੋਕ ਰਹੇ ਆ, ਟਰੱਕ ਵਾਲਿਆਂ ਨੂੰ ਰੋਕਦੇ ਹੀ ਆ। ਤੇ ਮੇਰੇ ਖਿਆਲ ਨਾਲ ਭਾਜੀ ਇਹ ਥੋੜਾ ਸਕਿਨ ਦਾ ਵੀ ਚੱਕਰ ਹੈਗਾ, ਕਿ ਜਿੱਦਾਂ ਆਪਣੇ ਬਰਾਊਨ ਸਕਿਨ ਕਰਕੇ ਵੀ ਨਾ ਥੋੜਾ ਉਹ ਲਾ ਰਹੇ ਹੈਗੇ, ਚਲੋ ਚੈੱਕ ਕਰਦੇ ਆ, ਇਹ ਵਰਕ ਪਰਮਿਟ ਹੋਇਆ ਤੇ ਚੱਕ ਲਾਂਗੇ, ਗ੍ਰੀਨ ਕਾਰਡ ਜਾਂ ਸਿਟੀਜ਼ਨ ਹੋਇਆ ਤੇ ਛੱਡ ਦਾਂਗੇ। ਜੀ ਬਿਲਕੁਲ ਥੋੜਾ ਨਹੀਂ, ਬਹੁਤਾ ਹੀ ਆ। ਧੰਨਵਾਦ ਸਨੀ ਜੀ। ਭਾਜੀ ਮੈਂ ਸਨੀ ਰੰਧਾਵਾ ਗੱਲ ਕਰ ਰਿਹਾ। ਮੈਂ ਕਹਿਣਾ ਸੀ ਭਾਜੀ YouTube ਤੇ ਅਪਡੇਟ ਨਹੀਂ ਕਰ ਰਹੇ ਤੁਸੀਂ ਆਪਣੀ ਵੀਡੀਓਜ਼? ਬਿਲਕੁਲ ਜੀ, ਬਿਲਕੁਲ ਕਰਿਆ ਕਰਾਂਗੇ, ਹੁਣ ਜ਼ਰੂਰ ਕਰਿਆ ਕਰਾਂਗੇ। ਥੈਂਕ ਯੂ ਸਨੀ। ਲਾਂਭੇ ਨਾ ਲਿਆ ਕਰੋ ਤੁਸੀਂ। ਧੰਨਵਾਦ ਸਨੀ ਜੀ, ਥੈਂਕ ਯੂ। ਜੀ। ਸੋ ਆਪਾਂ ਇੱਕ ਖਬਰ ਸਾਂਝੀ, ਸ਼ਾਇਦ ਕਿ ਆਪਾਂ ਨੂੰ ਕਾਲ ਵੀ ਆਈ ਸੀ ਕਾਫੀ ਸਮਾਂ ਪਹਿਲਾਂ ਜਦੋਂ ਇਹ ਦੌਰ ਚੱਲਿਆ ਸੀਗਾ। ਉਦੋਂ ਵੀ ਇੱਕ ਕਾਲ ਹਰਜੋਤ ਸਿੰਘ ਜੀ ਆਈ ਸੀਗੀ। ਉਹਨਾਂ ਨੇ ਦੱਸਿਆ ਸੀਗਾ ਵੀ ਉਹ ਡੇਲੀ ਦੀ ਤਰ੍ਹਾਂ ਰੋਜ਼ਾਨਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਗਏ ਸੀ, ਤੇ ਇੱਕ ਆਫੀਸਰ ਉਹਨਾਂ ਨੂੰ ਰੋਕਦਾ ਤੇ ਉਹਨਾਂ ਨੂੰ ਪੁੱਛਦਾ ਸਾਰਾ ਕੁਝ। ਹਾਲਾਂਕਿ ਉਹਨਾਂ ਦਾ ਐਕਸੈਂਟ ਵੀ ਬਹੁਤ ਸਹੀ ਸੀ, ਕਿਉਂਕਿ ਕਾਫੀ ਟਾਈਮ ਹੋ ਗਿਆ ਬਿਜ਼ਨਸ ਕਰ ਰਹੇ ਨੇ ਇੱਧਰ US ਦੇ ਵਿੱਚ। ਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਅਸੀਂ ਡਿਟੇਨ ਕਰ ਰਹੇ ਹਾਂ ਤੇ ਤੁਸੀਂ ਆਪਣੀ ਕਾਰ ਇੱਥੇ ਪਾਰਕ ਕਰ ਲਓ। ਡਿਟੇਨ ਵੀ ਕਰ ਲਿਆ, ਸਾਰਾ ਕੁਝ ਕਰ ਲਿਆ। ਕਹਿੰਦੇ ਘੰਟੇ ਕੁ ਬਾਅਦ, ਮਤਲਬ 40 ਮਿੰਟ ਬਾਅਦ ਡਰਾਈਵ ਕਰਕੇ ਤੇ ਮੈਨੂੰ ਪੁੱਛਦਾ ਵੀ ਤੁਹਾਡਾ ਸਟੇਟਸ ਕੀ ਹੈ ਤੇ ਤੁਸੀਂ ਕੀ? ਉਹ ਕਹਿੰਦੇ ਮੈਂ ਦੱਸਤਾ ਵੀ ਮੈਂ ਆਹ ਮੇਰਾ ਬਿਜ਼ਨਸ ਆ, ਇੰਨੇ ਮੇਰੇ EMPLOYE ਨੇ, ਆਹ ਮੇਰਾ ਕਾਰੋਬਾਰ ਆ, ਤੇ ਮੈਂ ਸਿਟੀਜ਼ਨ ਬੰਦਾ। ਤੇ ਉਹ ਕਹਿੰਦੇ ਵੀ ਸਾਨੂੰ ਪਹਿਚਾਣ ਦਾ ਭੁਲੇਖਾ ਲੱਗ ਗਿਆ। ਬਾਅਦ ਦੇ ਵਿੱਚ ਉਹਨੂੰ ਰਿਲੀਜ਼ ਕੀਤਾ। ਸੋ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ, ਨਾ ਸਿਰਫ ਆਪਣੇ ਨਾਲ ਬਲਕਿ ਦੂਜੇ ਮੂਲ ਦੇ ਲੋਕਾਂ ਨਾਲ ਵੀ ਸ਼ਾਇਦ ਇਹ ਵਾਪਰੀਆਂ ਹੋਣਗੀਆਂ। ਸੋ ਬਚਾਅ ਦੇ ਵਿੱਚ ਹੀ ਬਚਾਅ, ਆਪਾਂ ਤਾਂ ਇਹੀ ਕਹਿ ਰਹੇ ਹਾਂ ਸਾਰਿਆਂ ਨੂੰ ਜੀ। ਸੋ ਰਮਨ ਜੀ ਤੇ ਹਰਜੋਤ ਸਿੰਘ ਜੀ, ਆਪਾਂ ਇੱਕ ਹੋਰ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਤੇ ਬ੍ਰੇਕ ਆਪਾਂ ਦੇਖੋ, ਹੁਣ ਸਾਡਾ ਸਮਾਂ ਸਮਾਪਤੀ ਵਾਲਾ ਹੀ ਆ। ਆਪਾਂ ਇੱਕ ਦੋ ਖਬਰਾਂ ਕਰ ਲੈਂਦੇ ਆ, ਜੀ ਜ਼ਰੂਰ। ਉਹ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਾ ਲਾਂਗੇ। ਇੱਕ ਨਾ ਅੱਜ ਰਮਨ ਜੀ ਆਪਣੀ ਵਾਲ ਸਟਰੀਟ ਜਰਨਲ ਵਾਲਿਆਂ ਨੇ ਵੀ ਰਿਪੋਰਟ ਛਾਪੀ ਆ ਵੀ ਜਿਹੜੇ ਅਮਰੀਕਨ ਟਰੱਕਰਸ ਆ, ਦੇ ਆਰ ਡਰਾਈਵਿੰਗ ਜਸਟ ਅ ਲਿਟਲ ਸਲੋਅਰ ਟੂ ਸੇਵ ਗੈਸ। ਸੋ ਇਹ ਸੱਚਮੁੱਚ ਹੀ ਵੀ ਇਹਦੇ ਨਾਲ ਜੇ ਤੁਸੀਂ ਸਲੋ ਚਲਾਉਂਦੇ ਆ ਤਾਂ ਗੈਸ ਸੇਵ ਹੁੰਦੀ ਆ? ਨਹੀਂ, ਬਿਲਕੁਲ ਜੀ। ਦੇਖੋ, ਜਿਹੜੇ ਟਰੱਕਸ ਹੈਗੇ ਆ ਨਾ, ਜਿਹੜੇ ਵੱਡੀਆਂ ਕੰਪਨੀਆਂ ਹੈਗੀਆਂ, ਉਹਨਾਂ ਦੇ ਵਿੱਚ ਜਿਹੜੇ ਟਰੱਕ ਹੈਗੇ ਗਵਰਨ ਕੀਤੇ ਗਏ ਹੁੰਦੇ ਆ। ਇਹ
ਫੈਕਟ ਹੈਗਾ ਕਿ ਜੇ ਤੁਸੀਂ ਟਰੱਕ ਨੂੰ ਸਰਟਨ ਸਪੀਡ ਤੋਂ ਵੱਧ ਚਲਾਉਂਦੇ ਆ ਤਾਂ ਉਹ ਬਹੁਤ ਜ਼ਿਆਦਾ ਡੀਜ਼ਲ ਜਿਹੜਾ ਉਹ ਖਾਂਦਾ ਹੈਗਾ। ਜੇ ਤੁਸੀਂ ਇੱਕ ਸੈੱਟ ਸਪੀਡ ਦੇ ਵਿੱਚ ਚਲਾਉਂਦੇ ਆ, ਜਿਹੜੀ ਕਿ ਇੱਕ ਗਵਰਨ ਕੀਤੀ ਗਈ ਸਪੀਡ ਹੁੰਦੀ ਆ, ਜੇ ਉਹ ਸੈੱਟ ਸਪੀਡ ਦੇ ਵਿੱਚ ਚਲਾਉਂਦੇ ਆ ਤਾਂ ਤੁਹਾਡਾ ਜਿਹੜਾ ਟਰੱਕ ਹੈ ਉਹ ਮੈਕਸਿਮਮ ਜਿਹੜੀ ਮਾਈਲੇਜ ਆ ਉਹ ਦਿੰਦਾ ਹੈਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਇਹ ਕਾਮਨ ਪ੍ਰੈਕਟਿਸ ਹੈਗੀ ਆ ਕਿ ਜੇ ਟਰੱਕ ਤੁਸੀਂ ਜਿਹੜਾ ਆ ਉਸ ਸੈੱਟ ਸਪੀਡ ਤੇ ਚਲਾਉਂਦੇ ਆ, ਹਰ ਇੱਕ ਟਰੱਕ ਮੈਨੂਫੈਕਚਰਰ ਵੱਲੋਂ ਤੁਹਾਨੂੰ ਇੱਕ ਸੈੱਟ ਸਪੀਡ ਦਿੱਤੀ ਗਈ ਹੁੰਦੀ ਹੈ ਜਾਂ ਉਹਦਾ ਇੱਕ ਆਈਡੀਆ ਦਿੱਤਾ ਗਿਆ ਹੁੰਦਾ ਕਿ ਜੇ ਇਸ ਦਰਮਿਆਨ ਟਰੱਕ ਚੱਲਦਾ ਆ ਤੇ ਉਹ ਵਧੀਆ ਚੱਲਦਾ ਆ। ਈਵਨ ਜਿਹੜੇ ਟਰੱਕ ਹੈਗੇ ਆ ਹਰਜੋਤ ਭਾਜੀ, ਜਿਹੜੇ ਅਡੈਪਟਿਵ ਕਰੂਜ਼ ਕੰਟਰੋਲ ਦੇ ਨਾਲ ਟਰੱਕ ਆਉਂਦੇ ਆ, ਉਹ ਟਰੱਕ ਜਿਹੜੇ ਆ ਉਹ ਮੈਕਸਿਮਮ ਸੇਵਿੰਗ ਕਰਦੇ ਆ ਜਦੋਂ ਉਹ ਅਡੈਪਟਿਵ ਕਰੂਜ਼ ਕੰਟਰੋਲ ਤੇ ਚੱਲਦੇ ਆ। ਸੋ ਜੇ ਉਹ ਤੁਸੀਂ ਪੈਡਲ ਤੇ ਟਰੱਕ ਚਲਾਉਂਦੇ ਆ, ਤੁਸੀਂ ਆਪਣੇ ਪੈਰ ਦੇ ਨਾਲ ਉਹਨੂੰ ਜਿਹੜਾ ਜਦੋਂ ਰੇਸ ਉੱਪਰ ਥੱਲੇ ਕਰਦੇ ਆ, ਉਤੋਂ ਹਟ ਕੇ ਜੇ ਤੁਸੀਂ ਅਡੈਪਟਿਵ ਕਰੂਜ਼ ਕੰਟਰੋਲ ਜਿਹੜਾ ਆ ਉਹ ਲਗਾ ਕੇ ਚੱਲਦੇ ਆ ਤੇ ਉਹਦੇ ਨਾਲ ਜਿਹੜਾ ਆ ਉਹ ਟਰੱਕ ਜਿਹੜਾ ਆ ਉਹ ਜ਼ਿਆਦਾ ਸੇਵਿੰਗ ਕਰਦਾ ਹੈਗਾ ਫਿਊਲ ਦੀ। ਜਿਹੜੀ ਸਾਡੀ ਪ੍ਰੀਵੀਅਸ ਕੰਪਨੀ ਸੀਗੀ ਉਹਦੇ ਵਿੱਚ ਜਿਹੜੇ ਡਰਾਈਵਰ ਸੀਗੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਸੀਗੇ ਕਿ ਤੁਸੀਂ ਅਡੈਪਟਿਵ ਕਰੂਜ਼ ਕੰਟਰੋਲ ਲਾ ਕੇ ਟਰੱਕ ਚਲਾਇਆ ਕਰੋ, ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਟਰੱਕ ਜਿਹੜਾ ਆਟੋਮੈਟਿਕਲੀ ਹੌਲੀ ਹੋਣਾ ਸ਼ੁਰੂ ਹੋ ਜਾਂਦਾ ਜੇ ਤੁਹਾਡੇ ਅੱਗੇ ਟ੍ਰੈਫਿਕ ਖੜੀ ਆ ਜਾਂ ਸਲੋ ਹੁੰਦੀ ਆ। ਸੋ ਜਿੱਦਾਂ ਵੀ ਅੱਗੇ ਤੁਹਾਡੇ ਜੋ ਕੁਝ ਹੋ ਰਿਹਾ ਉਹਨਾਂ ਅਡੈਪਟ ਕਰ ਲੈਂਦਾ, ਜੇ ਸਲੋ ਹੋ ਰਿਹਾ ਸਲੋ, ਜੇ ਫਾਸਟ ਹੋ ਰਿਹਾ ਫਾਸਟ, ਤੇ ਉਹਦੇ ਹਿਸਾਬ ਦੇ ਨਾਲ ਚੱਲਦਾ ਆ, ਉਹਦੇ ਹਿਸਾਬ ਦੇ ਨਾਲ ਸਾਰਾ ਕੁਝ ਕਰਦਾ ਆ। ਪਰ ਲੇਕਿਨ ਡਰਾਈਵਰ ਬਹੁਤ ਸੀਗੇ ਜਿਹੜੇ ਕਿ ਮੰਨਦੇ ਨਹੀਂ ਸੀਗੇ। ਸੋ ਉਹਦੇ ਵਿੱਚ ਇਹ ਕਰਨਾ ਪਿਆ ਕਿ ਜਿਹੜਾ ਸੀਗਾ ਟਰੱਕ ਸੀਗਾ ਉਹਦੀ ਗਵਰਨ ਸਪੀਡ ਜਿਹੜੀ ਆ ਗਵਰਨ ਕੀਤੀ ਗਈ ਕਿ ਪੈਡਲ ਦੇ ਨਾਲ ਜੇ ਤੁਸੀਂ ਟਰੱਕ ਚਲਾਉਂਦੇ ਆ ਤਾਂ ਟਰੱਕ ਜਿਹੜਾ ਆ ਉਹ 67 ਜਾਂ 68 ਦੀ ਸਪੀਡ ਤੋਂ ਵੱਧ ਨਹੀਂ ਚੱਲੂਗਾ। ਜੇ ਤੁਸੀਂ ਅਡੈਪਟਿਵ ਕਰੂਜ਼ ਕੰਟਰੋਲ ਲਾਉਂਦੇ ਆ ਤਾਂ ਤੁਹਾਡਾ ਟਰੱਕ ਜਿਹੜਾ 72 ਦੀ ਸਪੀਡ ਤੇ ਚੱਲ ਸਕਦਾ। ਸੋ ਉੱਥੇ ਇੱਕ ਉਹਨਾਂ ਨੂੰ ਲਿਓਰ ਕੀਤਾ ਗਿਆ ਕਿ 72 ਦੀ ਸਪੀਡ ਤੇ ਚਲਾਉਣ ਵਾਸਤੇ ਯੂ ਹੈਵ ਟੂ ਪੁੱਟ ਦਾ ਜਿਹੜਾ ਕਰੂਜ਼ ਕੰਟਰੋਲ ਹੈ, ਅਡੈਪਟਿਵ ਕਰੂਜ਼ ਕੰਟਰੋਲ ਹੈ, ਉਹਨੂੰ ਔਨ ਕਰਨਾ ਪੈਣਾ। ਸੋ ਉਹਦੇ ਕਰਕੇ ਉਹਨਾਂ ਦੀ ਫਿਊਲ ਸੇਵਿੰਗ ਕਾਫੀ ਹੁੰਦੀ ਸੀ। ਸੋ ਇਹ ਨਿੱਕੀਆਂ ਚੀਜ਼ਾਂ ਭਾਜੀ ਜਿਹੜੀਆਂ ਆ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਕਿ ਅੱਜ ਦੀ ਤਰੀਕ ਦੇ ਵਿੱਚ ਮੇਰੀ ਬਹੁਤ ਕੰਪਨੀਆਂ ਦੇ ਨਾਲ ਗੱਲ ਹੁੰਦੀ ਆ, ਬਹੁਤ ਕੰਪਨੀਆਂ ਨਾਲ ਗੱਲ ਹੋਈ ਆ। ਪਿਛਲੇ ਵੀਕ ਸਾਡੇ ਇੱਥੋਂ ਦੀ ਸਟਾਕਟਨ ਦੀ ਕੰਪਨੀ ਹੈਗੀ ਆ, ਬੜੀ ਵਧੀਆ 40-50 ਟਰੱਕ ਚੱਲਦੇ ਹੈਗੇ ਆ ਜੀ। ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਆ ਸਾਡੇ ਡਰਾਈਵਰਸ ਨੂੰ ਅਸੀਂ ਪਰਫਾਰਮੈਂਸ ਬੇਸ ਤੇ ਪੇ ਜਿਹੜੀ ਆ ਉਹ ਕੀਤੀ ਆ ਕਿ ਤੁਹਾਡੀ ਪਰਫਾਰਮੈਂਸ ਜਿੱਦਾਂ ਦੀ ਹੋਊਗੀ ਉੱਦਾਂ ਦੀ ਤੁਹਾਡੀ ਪੇ ਹੋਊਗੀ। ਤੁਹਾਨੂੰ ਮਰਜ਼ੀ ਮੁਤਾਬਕ 60-70 ਸੈਂਟ ਨਹੀਂ ਮਿਲਣੇ ਹੈਗੇ। ਤੁਹਾਡੀ ਬੇਸ ਪੇ ਜਿਹੜੀ ਆ ਉਹ ਇੱਕ ਬੇਸ ਪੇ ਹੈਗੀ, ਚਾਹੇ ਉਹ ਤੁਸੀਂ 40 ਸੈਂਟ ਜਾਂ 45 ਸੈਂਟ ਆ। ਉਹ ਤੋਂ ਬਾਅਦ ਐਵਰੀਥਿੰਗ ਡਿਪੈਂਡ ਔਨ ਯੂਰ ਪਰਫਾਰਮੈਂਸ ਕਿ ਜੇ ਤੁਸੀਂ ਕਲੀਨ ਇਨਸਪੈਕਸ਼ਨ ਲੈ ਕੇ ਆਉਣੇ ਆ ਤੁਹਾਨੂੰ ਇੰਨੇ ਸੈਂਟ ਆਰ ਮਾਈਲ ਪਿੱਛੇ ਮਿਲਣਗੇ। ਜੇ ਤੁਸੀਂ ਤੁਹਾਡਾ ਲੋਡ ਪਿੱਛੇ ਨਹੀਂ ਗਿਰਦਾ ਤੁਹਾਨੂੰ ਇੰਨੇ ਸੈਂਟ ਮਿਲਣਗੇ। ਜੇ ਤੁਹਾਡੀ ਕੋਈ ਕਲੇਮ ਫਾਈਲ ਨਹੀਂ ਹੁੰਦਾ ਇੰਨੇ ਮਿਲਣਗੇ। ਐਕਸੀਡੈਂਟ ਨਹੀਂ ਹੁੰਦਾ ਇੰਨੇ ਮਿਲਣਗੇ। ਜਿਹੜੇ ਅੱਜ ਕੱਲ੍ਹ ਸਾਡੇ ਕੋਲ ਜਿੰਨੀਆਂ ਵੀ ELDs ਲੱਗੀਆਂ ਆ, ਚਾਹੇ ਉਹ ਸੈਮਸਾਰਾ ਚਾਹੇ ਕੋਈ ਵੀ ELD ਲੱਗੀ ਆ, ਉਹ ਤੁਹਾਨੂੰ ਡਰਾਈਵਰ ਦੀ ਇੱਕ ਬਿਹੇਵੀਅਰ ਦਾ ਰਿਪੋਰਟ ਦਿੰਦੀ ਆ ਪੂਰੀ ਕਿ ਇਸ ਡਰਾਈਵਰ ਨੇ ਕਿੰਨੀ ਵਾਰੀ ਓਵਰ ਸਪੀਡ ਕੀਤੀ ਆ, ਇਸ ਡਰਾਈਵਰ ਨੇ ਕਿੰਨੀ ਵਾਰੀ ਹਾਰਸ਼ ਬ੍ਰੇਕਿੰਗ ਕੀਤੀ ਆ, ਇਸ ਡਰਾਈਵਰ ਨੇ ਕਿੰਨੀ ਵਾਰੀ ਕੁਇਕ ਟਰਨ ਕੀਤੇ ਆ, ਜਾਂ ਅੱਗੇ ਕਿੰਨੀ ਵਾਰੀ ਇਹਨੇ ਮਤਲਬ ਈਚ ਐਂਡ ਐਵਰੀ ਸਟੈਪ ਦੀ ਤੁਹਾਨੂੰ ਰਿਪੋਰਟ ਮਿਲਦੀ ਆ। ਉਹ ਕਹਿੰਦੇ ਵੀ ਅਸੀਂ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਡਰਾਈਵਰਾਂ ਦੀ ਪੇ ਜਿਹੜੀ ਸੈੱਟ ਕਰਤੀ। ਕਹਿੰਦੇ ਵੀ ਸਾਨੂੰ 6 ਮਹੀਨੇ ਤੋਂ ਸਾਲ ਲੱਗ ਗਿਆ, ਲੇਕਿਨ ਹੁਣ ਸਾਡੇ ਜਿਹੜੇ ਡਰਾਈਵਰ ਆ ਉਹ ਅਟੈਂਸ਼ਨ ਇਸ ਚੀਜ਼ ਤੇ ਹੁੰਦੀ ਉਹਨਾਂ ਦੀ ਵੀ ਮੈਂ ਹਰ ਪਾਸਿਓਂ ਠੀਕ ਰਹਿਣਾ, ਕਿਉਂਕਿ ਨਹੀਂ ਤਾਂ ਮੇਰਾ $700-800 ਦਾ ਬੋਨਸ ਜਿਹੜਾ ਆ, ਜਿਹੜੇ ਮੇਰੇ ਬੋਨਸ ਮਿਲਣਾ ਮੈਨੂੰ ਮਹੀਨੇ ਮਗਰੋਂ, ਉਹ ਮੇਰਾ ਮਰ ਜਾਣਾ ਜੇ ਮੇਰੀ ਕੋਈ ਗਲਤੀ ਹੋ ਗਈ। ਸੋ ਉਹ ਕਹਿੰਦੇ ਵੀ ਸਾਡੇ ਡਰਾਈਵਰ ਅੱਗੇ ਨਾਲੋਂ ਕਿਤੇ ਮਤਲਬ ਕਿ ਵਧੀਆ ਧਿਆਨ ਦੇ ਨਾਲ ਟਰੱਕ ਚਲਾਉਣ ਲੱਗ ਗਏ, ਵਧੀਆ ਹਰ ਇੱਕ ਚੀਜ਼ ਕਰਨ ਲੱਗ ਗਏ। ਸੋ ਮੈਂ ਹਰ ਇੱਕ ਕੰਪਨੀ ਨੂੰ ਇਹ ਕਹੂੰਗਾ, ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੰਪਨੀ ਦੇ ਸਕੋਰਸ ਜਿਹੜੇ ਆ ਉਹ ਬਹੁਤ ਜ਼ਿਆਦਾ ਮੈਟਰ ਕਰਦੇ ਆ। ਔਰ ਇੱਥੇ ਜਿਹੜਾ ਡਰਾਈਵਰ ਹੈਗਾ ਆ ਉਸ ਡਰਾਈਵਰ ਨੂੰ ਵੀ ਮੈਂ ਇਹ ਗੱਲ ਕਹੂੰਗਾ ਕਿ ਹਰ ਇੱਕ ਕੰਪਨੀ ਦੇ ਵਿੱਚ ਜੌਬ ਜਿਹੜੀ ਆ ਤੁਹਾਡੀ ਇਸੇ ਹੀ ਚੀਜ਼ ਤੇ ਮੁਨਸਰ ਕਰਦੀ ਹੈ ਕਿ ਜੇ ਕੰਪਨੀ ਨੂੰ ਕੰਮ ਮਿਲਦਾ। ਕੰਮ ਕੰਪਨੀ ਨੂੰ ਤਾਂ ਮਿਲਣਾ ਜੇ ਤੁਸੀਂ ਚੰਗਾ ਕੰਮ ਕਰੋਗੇ। ਸੋ ਆਲ ਟੂਗੈਦਰ ਇਹ ਇੱਕ ਮਤਲਬ ਕਿ ਟੀਮ ਵਰਕ ਹੈਗਾ ਆ। ਸੋ ਡਰਾਈਵਰਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਆਪਣੇ ਧਿਆਨ ਦੇ ਨਾਲ ਚਲੋ, ਆਪਣੇ ਕੰਮ ਨੂੰ ਇਸ ਨੂੰ ਆਪਣਾ ਕੰਮ ਸਮਝ ਕੇ ਕਰੋ। ਤੇ ਟਰੱਕਿੰਗ ਕੰਪਨੀਆਂ ਨੂੰ ਵੀ ਬੇਨਤੀ ਹੈ ਕਿ ਆਵਾਗੌਣ ਐਵੇਂ ਰੇਟ ਦੇਣ ਨਾਲੋਂ ਪਰਫਾਰਮੈਂਸ ਬੇਸ ਜਿਹੜਾ ਆ ਉਹ ਰੇਟ ਦਿਓ। ਮੈਂ ਬਹੁਤ ਵਾਰੀ ਇਹ ਗੱਲ ਕਰਦਾ ਹੁੰਦਾ ਕਿ ਵਾਲਮਾਰਟ ਦੇ ਜਿਹੜੇ ਡਰਾਈਵਰ ਆ $1,00,000 ਦੀ ਉਹਨਾਂ ਦੀ ਤਨਖਾਹ ਹੈਗੀ ਆ, ਲੇਕਿਨ ਉਹਨਾਂ ਦੀ ਬੇਸ ਪੇ 48,000 50,000 ਆ। ਸੋ ਰੈਸਟ ਐਵਰੀਥਿੰਗ ਇਜ਼ ਬੋਨਸ।
ਸੋ ਜੇ ਚੰਗਾ ਕੰਮ ਕਰੋਗੇ, ਵਧੀਆ ਚੀਜ਼ ਕਰੋਗੇ, ਈਵਨ ਇੱਥੋਂ ਤੱਕ ਵੀ ਵਾਲਮਾਰਟ ਦੇ ਡਰਾਈਵਰਸ ਦਾ ਹੈਗਾ ਕਿ ਜੇ ਉਹਨਾਂ ਦੀ ਜਿਹੜੀ ਉਹਨਾਂ ਦੀ ਯੂਨੀਫਾਰਮ ਹੈਗੀ ਆ, ਜੇ ਉਹਨਾਂ ਦੀ ਪ੍ਰੋਪਰ ਯੂਨੀਫਾਰਮ ਨਹੀਂ ਹੁੰਦੀ ਤੇ ਉਹਦੇ ਵੀ ਉਹਨਾਂ ਦੇ ਨੰਬਰ ਕੱਟਦੇ ਹੈਗੇ ਆ। ਸੋ ਬੜੀਆਂ ਚੀਜ਼ਾਂ ਵੱਲ ਧਿਆਨ ਦੇਣਾ ਪੈਣਾ ਹੁਣ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਮੈਟਰ ਕਰਨੀਆਂ। ਜੀ ਸਹੀ। ਇੱਕ ਹੋਰ ਜਿਹੜੀ ਟਰੱਕਰਸ ਦੇ ਲਈ ਗੁੱਡ ਨਿਊਜ਼ ਹੈਗੀ ਆ, ਜਿਹੜੀ ਟਰੱਕਿੰਗ ਖਾਸ ਕਰਕੇ ਜਿਹੜੀ ਟਰਾਂਸਪੋਰਟੇਸ਼ਨ ਅਪਰੋਪਰੀਏਸ਼ਨ ਸਬ ਕਮੇਟੀ ਆ, ਉਹਨਾਂ ਨੇ ਜਿਹੜੇ ਚੇਅਰਮੈਨ ਸਟੀਵ ਵੋਮੈਕ ਆ, ਉਹਨਾਂ ਨੇ ਕਿਹਾ ਵੀ $200 ਮਿਲੀਅਨ ਟਰੱਕ ਪਾਰਕਿੰਗ ਐਕਸਪੈਂਸ਼ਨ ਪ੍ਰੋਜੈਕਟਸ ਦੇ ਲਈ ਉਹ ਦੇਣ ਜਾ ਰਹੇ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਟਰੱਕਰਸ ਦੇ ਲਈ ਜਿਹੜੀ ਟਰੱਕ ਪਾਰਕਿੰਗ ਆ ਉਹ ਸਭ ਤੋਂ ਵੱਡੀ ਪ੍ਰੋਬਲਮ ਆ। ਸੋ ਹੋਪਫੁਲੀ ਇਹਦੇ ਨਾਲ ਕਹਿੰਦੇ ਵੀ ਥੋੜਾ ਜਿਹੜੇ ਟਰੱਕਰਸ ਆ ਉਹਨਾਂ ਨੂੰ ਫਾਇਦਾ ਹੋਊਗਾ। ਜੀ ਰਮਨ ਜੀ। ਨਹੀਂ, ਬਿਲਕੁਲ ਜੀ, ਬਿਲਕੁਲ। ਜਿਹੜੀ ਟਰੱਕ ਪਾਰਕਿੰਗ ਹੈ ਬੜੇ ਚਿਰ ਤੋਂ ਮੁੱਦਾ ਚੱਲਿਆ ਆ ਰਿਹਾ ਔਰ ਸ਼ਾਇਦ ਕਾਫੀ ਦੇਰ ਤੱਕ ਮੁੱਦਾ ਚੱਲਣਾ। ਦੇਖੋ, ਅਸੀਂ ਬਾਹਰ ਦੀ ਗੱਲ ਤਾਂ ਹੁਣ ਚਲੋ ਬਾਹਰ ਆਪਾਂ ਡਰਾਈਵ ਕਰਕੇ ਨਹੀਂ ਜਾਂਦੇ ਹੈਗੇ ਇੰਨਾ ਜ਼ਿਆਦਾ, ਲੇਕਿਨ ਮੈਂ ਜੇ ਗੱਲ ਕਰਾਂ ਕਿ ਆਪਣੇ ਕੈਲੀਫੋਰਨੀਆ ਦੀ, ਸੋਹਣੇ ਕੈਲੀਫੋਰਨੀਆ ਦੀ, ਤੇ ਆਪਾਂ 5 ਦੇ ਉੱਤੇ 99 ਦੇ ਉੱਤੇ ਚਲੇ ਜਾਓ, 5 ਦੇ ਉੱਤੇ ਚਲੇ ਜਾਓ, ਸਾਰੇ ਦੇ ਸਾਰੇ ਰੈਸਟ ਏਰੀਏ ਬੰਦ ਆ ਇਸ ਵੇਲੇ। ਮੇਰੇ ਖਿਆਲ ਇੱਥੋਂ ਸਟਾਕਟਨ ਤੋਂ ਲੈ ਕੇ ਬੇਕਰਸਫੀਲਡ ਤੱਕ ਸਿਰਫ ਇੱਕ ਰੈਸਟ ਏਰੀਆ ਖੁੱਲ੍ਹਾ ਹੈਗਾ। ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਕਿੱਦਾਂ ਦੀ ਇਹ ਰਿਪੇਅਰ ਕਰਦੇ ਹੈਗੇ ਆ ਜਾਂ ਕਿੱਦਾਂ ਦੇ ਉਹਦੇ ਵਿੱਚ ਕੰਮ ਕਰਦੇ ਹੈਗੇ ਆ। ਸਾਰੇ ਦੇ ਸਾਰੇ ਜਿਹੜੇ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਅਵੇਲੇਬਲ ਪਾਰਕਿੰਗ ਸਪਾਟਸ ਆ ਉਹ ਵੀ ਬੰਦ ਕਰਕੇ ਰੱਖੇ ਹੋਏ ਆ। ਫਿਰ ਟਰੱਕਰ ਨੂੰ ਕਹਿੰਦੇ ਕਿ ਤੂੰ ਆਪਣੇ ਜਿਹੜੇ ਆ ਰੈਂਪ ਦੇ ਉੱਤੇ ਕਿਉਂ ਖੜਾ ਆ, ਤੂੰ ਇੱਥੇ ਕਿਉਂ ਖੜਾ, ਤੂੰ ਉੱਥੇ ਕਿਉਂ। ਯਾਰ ਕਮਾਨ, ਉਹਦੇ ਸਾਰੀ ਜਗ੍ਹਾ ਤੁਹਾਡੀ ਤੁਸੀਂ ਬੰਦ ਕਰਕੇ ਰੱਖੀ ਆ। ਜੇ ਕਿਸੇ ਵੀ ਟਰੱਕਰ ਨੇ ਇੱਧਰੋਂ ਆਪਣੇ ਸੈਕਰਾਮੈਂਟੋ ਵੱਲੋਂ ਚੱਲਣਾ ਆ ਤੇ ਬੇਕਰਸਫੀਲਡ LA ਤੱਕ ਜਾਣਾ ਆ, ਤੇ ਜੇ ਉਹਨੂੰ ਇੱਕੋ ਹੀ ਰੈਸਟ ਏਰੀਆ ਜਿੱਥੇ 20 ਪਾਰਕਿੰਗ ਆ, ਤੇ ਤੁਸੀਂ ਆਪ ਹਿਸਾਬ ਲਾਓ ਵੀ ਕਿੰਨਾ ਟਰੱਕ ਚੱਲਦਾ ਹੈਗਾ I-5 ਦੇ ਉੱਤੇ, ਉਹਨੂੰ ਪਾਰਕਿੰਗ ਲਾਉਣ ਨੂੰ ਜਗ੍ਹਾ ਹੀ ਹੈ ਨਹੀਂ, ਤੇ ਫਿਰ ਕਰੂਗਾ ਕੀ। ਸੋ ਇਹ ਪਾਰਕਿੰਗ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਵੱਡੀ ਆ। ਕਈ ਸਟੇਟਸ ਜਿਹੜੀਆਂ ਮੇਰੇ ਖਿਆਲ ਬਾਹਰਲੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਰੈਸਟ ਏਰੀਏ ਵੀ ਬਹੁਤ ਜ਼ਿਆਦਾ ਵੱਡੇ ਔਰ ਬਹੁਤ ਜ਼ਿਆਦਾ ਵਧੀਆ ਸਾਫ਼ ਸੁਥਰੇ ਹੈਗੇ ਆ। ਖਾਸ ਕਰਕੇ ਜੇ ਮੈਂ ਗੱਲ ਕਰਾਂ ਟੈਕਸਸ, ਫਲੋਰੀਡਾ, ਇਹ ਜਿਹੜੀਆਂ ਸਟੇਟਸ ਹੈਗੀਆਂ ਇਹਨਾਂ ਦੇ ਵਿੱਚ ਜਿਹੜੇ ਰੈਸਟ ਏਰੀਆਜ਼ ਆ ਉਹ ਆਪਣੇ ਮੇਰੇ ਖਿਆਲ ਪਾਰਕ ਵੀ ਇੱਥੇ ਆਪਣੇ ਉੱਦਾਂ ਦੇ ਨਹੀਂ ਵਧੀਆ ਹੋਣੇ ਜਿੰਨੇ ਉੱਥੇ ਰੈਸਟ ਏਰੀਆਜ਼ ਵਧੀਆ ਹੈਗੇ ਆ। ਸਾਡੇ ਜਿਹੜੇ ਕੈਲੀਫੋਰਨੀਆ ਦੇ ਰੈਸਟ ਏਰੀਆਜ਼ ਆ ਪਹਿਲਾਂ ਤਾਂ ਹੈ ਹੀ 15-20 ਪਾਰਕਿੰਗ ਆ, ਤੇ ਉਹ ਵੀ ਇਹ ਸਾਲ ਡੇਢ ਸਾਲ ਤੱਕ ਬੰਦ ਰੱਖਦੇ ਆ ਸਿਰਫ ਇਸ ਮੁੱਦੇ ਤੇ ਕਿ ਪਤਾ ਨਹੀਂ ਉਹ 'ਚ ਕਿਹੜੀ ਰਿਪੇਅਰ ਚੱਲਦੀ ਹੈ। ਜੀ, ਵਾਸ਼ਿੰਗਟਨ ਸਟੇਟ 'ਚ ਵੀ ਠੀਕ ਲੱਗਦੇ ਆ ਰਮਨ ਜੀ, ਮੈਂ 1-2 ਵਾਰੀ ਕੈਨੇਡਾ ਗਿਆ ਤੇ ਦੇਖਿਆ ਸੋਹਣੇ ਬਹੁਤ ਵਧੀਆ ਹੈਗੇ ਆ ਜੀ। ਵਾਸ਼ਿੰਗਟਨ ਸਟੇਟ 'ਚ ਤਾਂ ਇੱਥੋਂ ਤੱਕ ਵੀ ਆ ਜੀ, ਉੱਥੇ ਬਜ਼ੁਰਗ ਜਿਹੜੇ ਆ ਉਹ ਉੱਥੇ ਕਾਫੀ ਲੈ ਕੇ ਬੈਠੇ ਹੁੰਦੇ ਆ ਫ੍ਰੀ, ਤੁਹਾਡੇ ਲਈ ਵੀ ਤੁਸੀਂ ਇੱਥੇ ਆਏ ਆ ਰੈਸਟ ਏਰੀਏ ਦੇ ਵਿੱਚ ਵੀ ਫ੍ਰੀ ਕਾਫੀ ਪੀਓ, ਕੁੱਕੀਆਂ ਬਣਾ ਕੇ ਲਿਆਉਂਦੇ ਘਰੋਂ, ਸਾਰਾ ਕੁਝ ਕਰਦੇ ਆ ਉੱਥੇ। ਤਾਂ ਇੱਥੋਂ ਤੱਕ ਵੀ ਸਹੂਲਤ ਜਿਹੜੀ ਹੈਗੀ ਆ, ਜਿਹੜੇ ਟੈਕਸਸ ਦੇ ਰੈਸਟ ਏਰੀਆਜ਼ ਆ ਉਹ ਰੈਸਟ ਏਰੀਆਜ਼ ਦੇ ਨਾਲ ਉਹ ਟੋਰਨੇਡੋ ਸ਼ੈਲਟਰਸ ਵੀ ਹੈਗੇ ਆ। ਸੋ ਬਹੁਤ ਵੱਡੇ ਔਰ ਬਹੁਤ ਸਾਫ਼ ਸੁਥਰੇ ਤੇ ਸੋਹਣੇ ਬਣੇ ਆ। ਪਰ ਡੈਫੀਨੇਟਲੀ ਪਾਰਕਿੰਗ ਦੀ ਜਿਹੜੀ ਪ੍ਰੋਬਲਮ ਕੈਲੀਫੋਰਨੀਆ ਦੇ ਵਿੱਚ ਹੈ ਮੇਰੇ ਖਿਆਲ ਹੋਰ ਸਟੇਟ ਦੇ ਵਿੱਚ ਕਿਤੇ ਨਹੀਂ ਹੈਗੀ। ਔਰ ਰੈਸਟ ਏਰੀਆਜ਼ ਤੇ ਖਾਸ ਕਰਕੇ ਜਿਹੜੇ ਕਿ ਬਣੇ ਹੀ ਇਸੇ ਕੰਮ ਲਈ ਸੀ ਉਹ ਸਾਲ ਬੰਦ ਰਹਿੰਦੇ ਆ। ਜੀ, ਤੇ ਜਾਂਦੇ ਸਮਾਂ ਤਾਂ ਬੇਸ਼ੱਕ ਆਪਣਾ ਸਮਾਪਤੀ ਵਾਲਾ, ਪਰ ਹਰਪ੍ਰੀਤ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ ਤੇ ਸੰਖੇਪ ਦੇ ਵਿੱਚ ਉਹਨਾਂ ਦੀ ਕਾਲ ਲੈਣੇ ਆਪਾਂ। ਹਰਪ੍ਰੀਤ ਸਿੰਘ ਜੀ, ਸਮਾਂ ਸਮਾਪਤ ਹੈ ਜੀ, ਪਲੀਜ਼ ਇਹਦਾ ਲਿਹਾਜ਼ ਕਰਿਓ ਤੇ ਸੰਖੇਪ ਦੇ ਵਿੱਚ ਹੀ ਰੱਖਿਓ ਜੀ। ਓਕੇ ਭਾਜੀ। ਜੀ ਕਿੰਨੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਭਾਜੀ। ਰਮਨ ਭਾਜੀ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਭਾਜੀ। ਆ ਜਿਹੜੀ ਤੁਸੀਂ ਕੀਤੀ ਨਾ ਵਾਲਮਾਰਟ ਦੀ, ਆਪਾਂ ਨੂੰ ਟਾਈਮ ਦੇ ਨਾਲ ਜਿੱਦਾਂ ਤੁਸੀਂ ਸਾਰੀਆਂ ਅਪਡੇਟ ਦਿੰਦੇ ਹੋ ਹਨਾ ਜੀ, ਬਹੁਤ ਵਧੀਆ ਪ੍ਰੋਗਰਾਮ ਹੁੰਦਾ। ਤੇ ਆਪਾਂ ਨੂੰ ਵੀ ਚੇਂਜ ਵੀ ਹੋਣਾ ਪਊਗਾ ਭਾਜੀ, ਜਿੱਦਾਂ ਬਿਹੇਵੀਅਰਲ ਚੇਂਜ ਨਾ ਤੁਸੀਂ ਦੱਸਦੇ ਸੀ। ਮੈਂ ਵੀ ਏਦਾਂ ਹੀ, ਮੈਂ ਜੌਬ ਹੀ ਕਰਦਾ ਭਾਜੀ। ਮੈਂ ਘੱਟੋ ਘੱਟ ਮੈਨੂੰ 6 ਸਾਲ ਹੋ ਗਏ ਮੈਂ ਜੌਬ ਹੀ ਕੀਤੀ ਹੈ। 15 ਮੇਰਾ 8-9 ਸਾਲ ਪੁਰਾਣਾ ਲਾਇਸੈਂਸ ਹੈ ਨਾ, ਮੈਂ ਜੌਬ ਹੀ ਕੀਤੀ ਹੈ। ਮੈਂ ਵੀ ਗੋਰਿਆਂ ਨਾਲ ਹੀ, ਜਿੱਦਾਂ ਮੈਗੀ ਗੈਸ ਕੰਪਨੀ ਨਾਲ ਕੰਮ ਕਰਦਾ, ਹੈਜ਼ਮੈਟ ਦਾ ਭਾਜੀ। ਆ ਛੋਟੀਆਂ ਚੀਜ਼ਾਂ ਨਾ, ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਤੁਹਾਡਾ ਸੇਫਟੀ ਐਵਰੀਡੇ, ਉਹਨਾਂ ਨੇ ਮੀਟਿੰਗ ਦੇ ਵਿੱਚ ਸੇਫਟੀ ਦੀ ਗੱਲ ਕਰਨੀ ਭਾਜੀ, ਸੇਫਟੀ ਦੀ ਹੈ ਨਾ। ਤੇ ਉਹਦੇ ਨਾਲ ਇੰਨਾ ਕੁ ਜ਼ਿਆਦਾ ਜਿੱਦਾਂ ਚੇਂਜ ਆਉਂਦਾ ਭਾਜੀ ਤੁਹਾਡੀ ਡਰਾਈਵਿੰਗ ਦੇ ਵਿੱਚ। ਉਹ ਕਹਿੰਦੇ ਯੂ ਆਰ ਪ੍ਰੋਫੈਸ਼ਨਲ, ਯੂ ਆਰ ਔਨ ਦਾ ਰੋਡ, ਲਾਈਕ ਤੁਹਾਨੂੰ ਚੈੱਕ ਕਰਨਾ ਪੈਣਾ ਵੀ ਤੁਸੀਂ ਚਲਾਉਂਦੇ ਹੋ ਹਨਾ, ਤੁਹਾਡੀ ਜ਼ਿੰਮੇਵਾਰੀ ਹੈ। ਤੇ ਨੰਬਰ 2 ਦੂਸਰੀ ਗੱਲ ਭਾਜੀ, ਉਹ ਪੁਆਇੰਟ ਦਿੰਦੇ ਆ, ਪੈਸੇ ਦਿੰਦੇ ਆ ਤੁਹਾਨੂੰ ਐਵਰੀ ਮਹੀਨੇ, ਤੁਹਾਨੂੰ $100-150 ਤਾਂ ਤੁਹਾਨੂੰ ਸੇਫਟੀ ਪੁਆਇੰਟ ਦੇ ਦਿੰਦੇ ਆ। ਕਿਉਂਕਿ ਆ ਡੈਸ਼ ਕੈਮ ਲੱਗਿਆ, ਇਹ ਵੀ ਤੁਹਾਨੂੰ ਬਹੁਤ ਕੁਝ ਸਿਖਾਉਂਦੇ ਭਾਜੀ। ਬਿਲਕੁਲ ਸੱਚੀ ਗੱਲ ਆ, ਤੁਸੀਂ ਬਹੁਤ ਸੋਹਣਾ ਦੱਸਿਆ ਭਾਜੀ। ਆਪਾਂ ਨੂੰ ਵੀ ਇਹ ਜੇ ਆਪਣੀ ਕਿਤੇ ਟਰੱਕਿੰਗ ਦੇ ਵਿੱਚ ਇਹ ਚੀਜ਼ਾਂ ਆ ਜਾਣ ਨਾ, ਤੇ ਇੱਕ ਏਦਾਂ ਬਹੁਤ ਵਧੀਆ ਬਿਹੇਵੀਅਰ ਹੋ ਜਾਊਗਾ ਰੋਡ ਤੇ। ਤੁਹਾਨੂੰ ਆਪਣੇ ਲੋਕਾਂ ਦੀਆਂ ਤਸਵੀਰਾਂ ਨਹੀਂ ਦਿਖਣਗੀਆਂ ਐਟਲੀਸਟ। ਤੇ ਥੈਂਕ ਯੂ ਸੋ ਮਚ ਭਾਜੀ, ਤੁਹਾਡਾ ਪ੍ਰੋਗਰਾਮ ਮੈਂ ਸੁਣਦਾ ਹੁੰਦਾ, ਈਵਨ ਤੋਂ ਮੈਂ ਬਾਹਰ ਨਹੀਂ ਜਾਂਦਾ, ਕਿਤੇ ਲੋਕਲੀ ਚਲਾਉਣਾ, ਤੇ ਅਪਡੇਟ ਤੁਸੀਂ ਬਹੁਤ ਸੋਹਣੀਆਂ ਦਿੰਦੇ ਹੋ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਥੈਂਕ ਯੂ ਸੋ ਮਚ ਭਾਜੀ, ਬਹੁਤ ਧੰਨਵਾਦ। ਤੇ ਜਾਂਦੇ ਪ੍ਰਵੀਨ ਜੀ, ਆਪਾਂ ਜੋ ਨਗਰ ਕੀਰਤਨ ਆ ਨਾ ਵੀਕਐਂਡ ਤੇ, ਉਹਦੇ ਸੰਬੰਧ ਦੇ ਵਿੱਚ ਅੱਜ ਸ਼ਾਮ ਨੂੰ 4 ਵਜੇ ਸਪੈਸ਼ਲ ਪ੍ਰੋਗਰਾਮ ਹੋਣਾ ਹੈਗਾ, 4 ਤੋਂ 5:30, ਤੇ ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕ ਵੀ ਉਹ 'ਚ ਆ ਕੇ ਪਾਰਟਿਸਿਪੇਟ ਕਰਨਗੇ।
ਤੇ ਬਾਕੀ ਜਿਨ੍ਹਾਂ ਨੇ ਜਾਣਾ ਆ, ਕਿਉਂਕਿ ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਵਾਰ ਕਈ ਡਰਦੇ ਆ ਆਪਣੇ ਭੈਣ ਭਰਾ ਉੱਥੇ ਕਾਰ 'ਚ ਜਾਣ ਤੋਂ, ਵੀ ਪਾਰਕਿੰਗ ਵਗੈਰਾ ਦੀ ਪ੍ਰੋਬਲਮ ਹੁੰਦੀ ਆ, ਪਰ ਉੱਥੇ ਟ੍ਰੇਨ 'ਚ ਵੀ ਜਾ ਸਕਦੇ ਆ, ਵਾਰਡ 'ਚ ਵੀ ਜਾ ਸਕਦੇ ਆ। ਬਹੁਤ ਗੁਰੂ ਘਰਾਂ ਤੋਂ ਬੱਸਾਂ ਲੱਗੀਆਂ ਆ। ਫਰੀਮੌਂਟ ਤੋਂ 3 ਬੱਸਾਂ ਜਾਣੀਆਂ ਹੈਗੀਆਂ ਸਵੇਰੇ 8 ਵਜੇ, ਤੇ ਉਹ ਆਪਾਂ ਜਿਹੜਾ ਪੂਰੇ ਦਾ ਪੂਰਾ ਲਿਸਟ ਆ ਉਹ ਫੇਸਬੁੱਕ ਤੇ ਵੀ ਪਾ ਦਿੰਦੇ ਆ। ਇਸੇ ਤਰ੍ਹਾਂ ਸਟਾਕਟਨ ਤੋਂ 2 ਬੱਸਾਂ ਜਾਣੀਆਂ, ਮੋਡੈਸਟੋ ਤੋਂ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਤੋਂ ਜਾਣੀਆਂ 2, ਗੁਰਦੁਆਰਾ ਬਾਬਾ ਬੁੱਢਾ ਜੀ ਇਹ ਜਿਹੜਾ ਹੈਗਾ ਇੱਥੋਂ ਵੀ ਜਾਣੀਆਂ ਹੈਗੀਆਂ, ਤੇ ਗੁਰਦੁਆਰਾ ਗੁਰੂ ਨਾਨਕ ਗੁਰਮਤਿ ਪ੍ਰਕਾਸ਼ ਮੰਡੀਕਾ ਉੱਥੋਂ ਬੱਸ ਜਾਣੀ ਆ, ਗੁਰਦੁਆਰਾ ਸਾਹਿਬ ਬਰਾੜਸ਼ਾਹ ਤੋਂ ਬੱਸ ਜਾਣੀ ਆ, ਗੁਰਦੁਆਰਾ ਸਾਹਿਬ ਟੇਰਾ ਬੀਨਾ ਯੂਬਾ ਸਿਟੀ ਤੋਂ, ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਤੋਂ, ਉੱਥੇ ਤੁਸੀਂ ਕੰਟੈਕਟ ਕਰ ਸਕਦੇ ਨਰਿੰਦਰ ਸਿੰਘ ਥਾਂਡੀ ਹੁਣਾਂ ਨੂੰ, ਗੁਰਦੁਆਰਾ ਸਾਹਿਬ ਫ੍ਰੈਂਚ ਕੈਂਪ ਤੋਂ। ਸੋ 10 ਦੇ ਕਰੀਬ ਗੁਰੂ ਘਰ ਆ ਜਿਨ੍ਹਾਂ ਨੇ ਕਨਫਰਮ ਕੀਤਾ ਜਿੱਥੋਂ ਬੱਸਾਂ ਜਾਣੀਆਂ। ਉਹਨਾਂ ਨੇ ਫੋਨ ਨੰਬਰ ਵਗੈਰਾ ਵੀ ਦਿੱਤੇ ਆ, ਸੋ ਕਾਲ ਕਰਕੇ ਪਹਿਲਾਂ ਆਪਣੀ ਜਿਹੜੀ ਸੀਟ ਆ ਬੁੱਕ ਕਰਾ ਲਓ। ਕੋਈ ਚਾਰਜ ਵਗੈਰਾ ਨਹੀਂ ਹੈ, ਫ੍ਰੀ 'ਚ ਜਾਣਾ, ਤਾਂ ਕਿ ਉਹਨਾਂ ਨੂੰ ਕਨਫਰਮ ਹੋ ਜਾਵੇ ਕਿੰਨੀਆਂ ਸੰਗਤਾਂ ਜਿਹੜੀਆਂ ਜਾ ਰਹੀਆਂ ਹੈਗੀਆਂ। ਸੋ ਪੂਰੀ ਲਿਸਟ ਆਪਾਂ ਪੰਜਾਬੀ ਰੇਡੀਓ USA ਦੇ ਕਮੈਂਟ ਬਾਕਸ 'ਚ ਫੇਸਬੁੱਕ ਤੇ ਪਾਤੀ ਆ, ਤੇ ਜਿਹਨੂੰ ਕੋਈ ਜ਼ਰੂਰਤ ਹੋਈ ਤੇ ਉੱਥੋਂ ਤੁਸੀਂ ਕਾਲ ਕਰਕੇ ਉਹ ਆਪਣਾ ਜਿਹੜੀ ਆ ਉਹਨਾਂ ਦੇ ਨਾਲ ਅਰੇਂਜਮੈਂਟ ਕਰ ਲਿਓ, ਤਾਂ ਕਿ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਆ ਉਸ ਨਗਰ ਕੀਰਤਨ ਤੇ ਪਹੁੰਚ ਸਕਣ। ਤੇ ਸਾਡੀ ਟੀਮ ਵੀ ਉੱਥੇ ਪਹੁੰਚੂਗੀ। ਰਾਜਕਰਨਵੀਰ ਸਿੰਘ ਜੀ ਅੱਜ ਵਾਸ਼ਿੰਗਟਨ DC ਪਹੁੰਚੇ ਹੋਏ ਆ, ਤੇ ਤੁਸੀਂ ਦੇਖੀਆਂ ਹੋਣੀਆਂ ਫੋਟੋਆਂ ਉਹਨਾਂ ਦੀਆਂ। ਹਾਂਜੀ ਕਰ ਰਹੇ ਹਾਂ ਜੀ ਲਗਾਤਾਰ। ਬਾਕੀ ਫਿਰ ਸੈਚਰਡੇ ਨੂੰ ਆਪਾਂ ਉੱਥੇ ਸਾਰੇ ਮਿਲਦੇ ਹਾਂ ਜੀ ਬਿਲਕੁਲ। ਤੇ ਕੱਲ ਕਈ ਕਾਲਸ ਆਈਆਂ ਸੀ ਪੰਜਾਬੀ ਰੇਡੀਓ USA ਦੇ ਸਟੂਡੀਓ ਨੂੰ ਇੱਥੇ ਫਰੈਜ਼ਨੋ ਦੇ ਵਿੱਚ ਆਪਾਂ ਨੂੰ ਮਿਲੀਆਂ ਸਨ, ਤੇ ਉਹਨਾਂ ਦੇ ਵਿੱਚ ਉਹ ਪੁੱਛ ਰਹੇ ਸਨ ਫਰੈਜ਼ਨੋ ਦੇ ਬਾਰੇ। ਤਾਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ ਜਿਹੜਾ ਕਿ 4250 ਈਸਟ ਲਿੰਕਨ ਐਵੀਨਿਊ ਤੇ ਟਕਸਾਲ ਦਮਦਮੀ ਟਕਸਾਲ ਵਾਲਾ, ਉੱਥੋਂ ਬੱਸ ਜਿਹੜੀਆਂ ਉਹ ਚੱਲਣੀਆਂ ਨੇ। ਤੁਸੀਂ ਇਸ ਸੰਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਕੰਟੈਕਟ ਕਰ ਸਕਦੇ ਹੋ। ਮੈਂ ਕੰਟੈਕਟ ਨੰਬਰ ਵੀ ਉਹਨਾਂ ਦਾ ਦੇ ਦੇਣਾ, 4085904204 ਉਹਨਾਂ ਦਾ ਨੰਬਰ ਹੈ। ਤੁਸੀਂ ਇੱਕ ਵਾਰੀ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਲਿਓ। ਮੈਂ ਇੱਕ ਵਾਰੀ ਫਿਰ ਤੋਂ ਦੁਬਾਰਾ ਦੱਸ ਦਿੰਦਾ, ਗੁਰਦੀਪ ਸਿੰਘ ਉਹਨਾਂ ਦਾ ਨਾਮ ਹੈ, 4085904204 ਉਹਨਾਂ ਦਾ ਨੰਬਰ ਹੈ। ਸੋ ਕਈ ਕਾਲਸ ਆਈਆਂ ਸਨ ਉਸ ਸੰਬੰਧ ਫਰੈਜ਼ਨੋ ਤੋਂ ਜਿਹੜੀਆਂ ਬੱਸਾਂ ਚੱਲਣੀਆਂ ਨੇ ਉਸ ਸੰਬੰਧ ਦੇ ਵਿੱਚ, ਤਾਂ ਉਹਨਾਂ ਨੂੰ ਕਾਲਸ ਕਰ ਲਓ ਤਾਂ ਕਿ ਤੁਹਾਨੂੰ ਪੂਰਾ ਜਿਹੜਾ ਸਮਾਂ ਸਾਰ ਨੇ ਉਹ ਦੱਸ ਸਕੇ। ਤੇ 4 ਤੋਂ 5:30 ਆਪਾਂ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਕਿਹਾ ਤੁਹਾਡੀਆਂ ਕਾਲਸ ਵੀ ਲਵਾਂਗੇ, ਤੇ ਇਸ ਸੰਬੰਧ ਦੇ ਵਿੱਚ ਡਿਟੇਲ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ। ਸੋ ਇੱਥੇ ਹੀ ਹਰਜੋਤ ਸਿੰਘ ਜੀ ਆਪਾਂ ਰਮਨ ਸਿੰਘ ਜੀ ਲਈਏ ਜੀ ਇਜਾਜ਼ਤ ਜੀ। ਸੋ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਮਸੂਦ ਮੱਲੀ ਸਾਹਿਬ।